ਇਹ ਸਰਦਾਰਾਂ ਦਾ ਪਿੰਡ ਸਿਰਾਲੀ ਵਾਲਿਆ, ਸਰਦਾਰਾਂ ਦਾ ਪਿੰਡ ਮਾਲਕੋ ਸਨ। ਅੱਛਾ। ਇੱਥੇ ਮਹਿਰ ਸਨ ਵਸਦੇ, ਘੁਮਿਆਰ ਸਨ, ਉਹ ਮਹਿਰ ਸਨ। ਅੱਛਾ। ਹਾਂ, ਜਿਹੜੇ ਘੁਮਿਆਰ ਮੇਰ ਵਸਦੇ ਸਨ ਹਾਂਜੀ। ਉਹ ਹਿੰਦੂ ਸੀ? ਹਿੰਦੂ। ਅੱਛਾ, ਹਿੰਦੂ ਬਰਾਦਰੀ ਨਾਲ ਤਲਕ ਸੀ ਨਾਲ। ਤੇ ਇਹ ਪਤਾ ਉਹ ਕਿਹੜਾ ਜੱਟ ਸੀ ਬਾਬਾ? ਸੰਧੂ ਸੀ, ਵੜੈਤ ਸੀ, ਚੀਮਾ ਸੀ? ਕਿਹੜਾ? ਜਿਹੜਾ ਲక్ష్మణ ਸਿੰਘ ਸੀ ਸੰਧੂ। ਸੰਧੂ ਜੱਟ। ਇਹ ਚੌਰੀ ਬੂਟਾ ਤੇ ਉਹ ਇਕੱਠੇ ਸਨ। ਫਿਰ ਇਹ ਮੁਸਲਮਾਨ ਸੀ, ਹੋ ਅੱਛਾ, ਗਿਆ ਹਾਂ। ਸਿੱਖ ਦੇ ਸਿੱਖੀ ਦਾ। ਹਰਪੁਰਾ ਸਿੱਖ ਜਿਹੜਾ ਉਹਦੀ ਕਿੰਨੀ ਪੈਲੀ ਸੀ? 500 ਕਿੱਲੇ ਦੇ ਮਾਲਕ ਸਨ। ਲੋਵੇ ਚਾਚਾ ਭਤੀਜਾ, ਦੋਵੇਂ ਭਰਾ ਹਨ ਉਹ। ਤੇ ਭਤੀਜਾ ਰਹਿ ਗਿਆ ਸੀ ਤੇ ਭਰਾ ਫੌਤ ਹੋ ਗਿਆ ਸੀ। ਅੱਛਾ। ਨਾਂ ਦੱਸੋ ਜਿਹੜੇ ਹੈ ਸਨ। ਸੰਤਾ, ਮੰਗਤਾ, ਬੁੱਧੂ, ਲੈਣਾ। ਹਿੰਦੂਆਂ ਵਿੱਚੋਂ ਜਾਂ ਸਿੱਖਾਂ ਚੋਂ ਜਾਂ ਕੋਈ? ਕਸ਼ਾਲਾ ਸੀ, ਸੌਣੀ ਸੀ, ਮੰਗਤਾ ਸੀ, ਸੰਤਾ ਸੀ। ਇਹ ਤੁਹਾਡੇ ਹਾਣੀ ਸਨ? ਹਾਂ, ਮਾਸ਼ਾਅੱਲਾ। ਬੇਟੇ ਸੇ ਚੀਮ ਸੇ। ਅੱਛਾ। ਦਾਲ 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 ਹਾਂ। ਰੇ ਹੋਲੇ ਬਸ। ਅੱਛਾ ਅੱਛਾ, ਠੀਕ ਹੈ। ਤੇ ਹਿਸਾਬ ਸੂਬ ਪਹਾੜੇ ਛਾੜੇ ਪੜਨੇ? ਪਹਾੜੇ ਪੜਨੇ। ਹਾਂ ਹਾਂ। ਚੱਕ ਸ਼ਖਸ ਦੇ ਸੁਦੇ ਚੱਕ। ਸ਼ਖਸ ਦੇ। ਅੱਛਾ। ਤੇ ਫਿਰ ਅੱਗੇ ਪਹਾੜੀਪੁਰ। ਜੀ ਜੀ। ਪਹਾੜੀਪੁਰ, ਅੱਛਾ। ਗੋਪੀਪੁਰ, ਹਾਂ ਫਿਰ ਵਡਾਲਾ, ਹਾਂ। ਫਿਰ ਇਧਰ ਸਲੈਲ ਕੇ ਹੂੰ। ਢੀਰੋ ਵਾਲੀ, ਫਿਰ ਇਧਰ ਸਰਾਂ ਕੋਟ ਹਾਂ ਹੈ। ਫਿਰ ਟਿੱਕੀ। ਇਹ ਜਿਹੜਾ ਪਿੰਡ ਹੈ ਨਾ ਸਰਾਵਾਂ, ਹਾਂ। ਇਹਦਾ ਪਹਿਲਾਂ ਪਿੰਡ ਸੀ, ਇਹਦਾ ਪਿੰਡ ਦਾ ਨਾਂ ਸੀ ਪਹਿਲਾਂ ਸਰਾਏ। ਅੱਛਾ ਤੇ ਅਸਲ 'ਚ ਇੱਥੇ ਜਿਹੜੇ ਜੱਟ ਸਨ ਨਾ ਸਿੱਖ, ਉਹ ਸੁਰਾ ਜੱਟ ਸਨ। ਅੱਛਾ। ਸੁਰਾ ਜੱਟ ਸਨ। ਸੰਧੂ ਨਹੀਂ ਸਨ? ਸੁਰਾ। ਹਾਂ ਹਾਂ। ਉਹ ਇਹ ਇਸ ਟਾਈਮ ਜਿਹੜੇ ਸਾਡੇ ਏਰੀਏ ਸੁਰਾ ਬੈਠੇ ਨੇ ਨਾ, ਉਹ ਇਸ ਟਾਈਮ ਹਾਫਜ਼ਾਬਾਦ ਏਰੀਏ 'ਚ ਬੈਠੇ ਨੇ। ਆਹੋ। ਤੇ ਤੁਸੀਂ ਕਿੰਨੇ ਖੂਹ ਵੇਖੇ ਆਪਣੇ ਪਿੰਡ ਬੂੜੇ ਕੀ ਚ? ਜਿੰਨੇ ਐ ਸਨ ਉਦੋਂ ਆਬਾਦ ਅੱਛਾ। ਆਬਾਦ ਹੀ ਵੇਖੇ ਨੇ। ਕੀ ਕੀ ਨਾਂ ਸੀ ਖੂਹਾਂ ਦੇ? ਗੋਰੇ ਵਾਲਾ, ਸਿੱਖਾਂ ਵਾਲਾ, ਹਾਂ ਮਣੀਆਂ ਵਾਲਾ, ਹਾਂ। ਫਿਰ ਚੂੜੀਆਂ ਵਾਲਾ, ਅੱਛਾ। ਫਿਰ ਹੈ ਮਹਿਲਾ ਵਾਲਾ। ਹਾਂ। ਤੁਹਾਡਾ ਤੇ ਉਸ ਵੇਲੇ ਕੋਈ ਲਾਰੀ ਬੱਸਾਂ ਵੀ ਚੱਲਦੀਆਂ ਹੈ ਕਿ ਜਾਂ ਪੈਦਲ ਹੀ? ਇੱਕ ਲਾਰੀ ਅੱਛਾ ਸਿਰਾਲੀ ਦੀ, ਇੱਕ ਲਾਰੀ ਸਵੇਰੇ ਜਾਣੀ, ਹਾਂ। ਸ਼ਾਮ ਨੂੰ ਵਾਪਸ ਆ ਜਾਣੀ। ਅੱਛਾ ਅੱਛਾ ਅੱਛਾ, ਮਤਲਬ ਸਵੇਰੇ ਜਾਣਾ ਤੇ ਸ਼ਾਮ ਨੂੰ ਬਸ ਵਾਪਸ ਹਾਂ, ਆਣਾ। ਪੀਆ ਪੱਟ ਗਿਆ। ਹਾਂ। ਇੱਥੇ ਖਿਲਾ ਜਾਣੀ, ਇੱਥੇ ਸੌਣ ਭਾਦਰੋਂ ਅੱਛਾ। ਜੀ अस्सलामुअलैकुम, सत श्री अकाल, प्रणाम ਦੋਸਤੋ। ਮੈਂ ਤੁਹਾਡਾ ਆਪਣਾ ਬੇਲੀ ਮਿੱਤਰ ਖਾਦਮ ਹੁਸੈਨ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਅੱਜ ਦੋਸਤੋ ਸਾਂਝਾ ਪੰਜਾਬ ਦੀ ਟੀਮ ਪਹੁੰਚੀ ਹੈ ਜੀ ਪਿੰਡ ਬੂੜੇ ਕੀ, ਤਹਿਸੀਲ ਡਸਕਾ ਤੇ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਇਹ ਪਿੰਡ ਆਉਂਦਾ ਜੀ। ਤੇ ਅੱਜ ਅਸੀਂ ਤੁਹਾਨੂੰ ਇਸ ਪਿੰਡ ਬੂੜੇ ਕੀ ਦੇ ਬਾਰੇ ਦੱਸਾਂਗੇ। ਇੱਥੇ ਸਨ 47 ਤੋਂ ਪਹਿਲੇ ਕਿਹੜੇ ਕਿਹੜੇ ਲੋਕ ਆਬਾਦ ਸਨ ਤੇ ਜਦ 47 ਆਈ ਤੇ ਕੀ ਕੁਝ ਹੋਇਆ ਇਸ ਪਿੰਡ ਦੇ ਵਿੱਚ। ਅੱਜ ਦੇ ਸਾਡੇ ਪੁਰਾਣੇ ਬਾਬਾ ਜੀ ਅਨਾਇਤੁੱਲਾ ਸਾਹਿਬ ਜੀ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਸਾਰੀ ਉਹ ਜਾਣਕਾਰੀ ਲਵਾਂਗੇ, ਪੁੱਛਾਂਗੇ ਕਿ ਸਨ 47 ਵੇਲੇ ਕੀ ਕੁਝ ਇੱਥੇ ਹੋਇਆ, ਕਿਹੜੇ ਕਿਹੜੇ ਐਸੇ ਬੰਦੇ ਸਨ ਜਿਨ੍ਹਾਂ ਨੂੰ ਉਹ ਜਾਣਦੇ ਸਨ। ਤੇ ਬਾਬਾ ਜੀ ਅਨਾਇਤੁੱਲਾ ਬੜਾ ਹੀ ਕਹਿ ਲਓ ਕਿ ਅਫਸੋਸ ਦੇ ਨਾਲ ਮੈਨੂੰ ਦੱਸਣਾ ਪੈ ਰਿਹਾ ਜੀ, ਸਾਡੇ ਇੰਟਰਵਿਊ ਕਰਨ ਤੋਂ ਬਾਅਦ ਠੀਕ ਤਕਰੀਬਨ 4 ਤੋਂ 5 ਦਿਨ ਬਾਅਦ ਬਾਬਾ ਜੀ ਅਨਾਇਤੁੱਲਾ ਅੱਲਾਹ ਤਾਲਾ ਦੀ ਜ਼ਾਤ ਨੂੰ ਪਿਆਰੇ ਹੋ ਗਏ, ਉਹਨਾਂ ਦੀ ਡੈਥ ਹੋ ਗਈ। ਤੇ ਉਹ ਕਿਹੜੀਆਂ ਗੱਲਾਂ ਸਨ? ਆਖਰੀ ਜਿਹੜਾ ਬਾਬਾ ਜੀ ਅਨਾਇਤੁੱਲਾ ਨੇ ਸਾਡੇ ਨਾਲ ਗੱਲਾਂ ਕੀਤੀਆਂ ਤੇ ਕੁਝ ਐਸੇ 2-4 ਨਾਂ ਜਿਹੜੇ ਬਾਬਾ ਜੀ ਦੁਹਰਾਉਂਦੇ ਰਹੇ ਆਪਣੇ ਦੋਸਤਾਂ ਦੇ ਉਸ ਵੇਲੇ ਜਿਹੜੇ ਉਹਨਾਂ ਦੇ ਹਾਨ ਦੇ ਸਨ। ਤੇ ਇਹ ਸਾਰਾ ਕੁਝ ਤੁਹਾਡੇ ਦੀਵਾਰ ਵੀ ਨਹੀਂ ਲੱਭੀ ਮਕਾਨਾਂ ਦੀ। ਤੇ ਸਾਡੀ ਦੁਆ ਜੀ ਬਾਬਾ ਜੀ ਦੇ ਨਾਲ ਨਾਲ ਪਹਾੜੀ ਉਹਨਾਂ ਨੂੰ ਮਿਲਣ ਵਾਲਾ ਬੰਦਾ ਸੱਚੀਆਂ ਰੂਹਾਂ ਦੇ ਮਾਲਕ ਸਨ। ਫਿਰ ਸਾਡੀਆਂ ਦੁਆਵਾਂ ਬਾਬਾ ਜੀ ਦੇ ਨਾਲ ਅੱਲਾਹ ਪਾਕ ਇਸ ਮਾਹ ਰਮਜ਼ਾਨ ਮੁਬਾਰਕ ਦਾ ਸਦਕਾ ਬਾਬਾ ਜੀ ਦੀ ਪਿਛਲਾ ਐਡਰੈਸ ਵੀ ਦਿੱਤਾ ਉਹਨਾਂ ਦਾ ਜਿਹੜਾ ਸਾਡੇ ਵਾਲਾ ਸਾਹਿਬ ਨੇ ਦੋਸਤ ਆਲਾ ਦੁਆਲਾ ਮੁਕਾਮ ਹੈ ਮਿਲੇ। ਬੜੇ ਜ਼ਿੰਦਾ ਦਿਲ ਬੰਦੇ ਸਨ। ਕਿਹੜੇ ਨਾਮ ਸਾਡੇ ਵਾਲਾ ਸਾਹਿਬ ਨੇ ਬੁਲਾਇਆ, ਬਾਬਾ ਜੀ ਅਨੀਅਨ ਸਾਹਿਬ ਸਨ। ਹਾਂਜੀ, ਇੱਕ ਸੁਨੇਹਾ ਵੀ ਛੋੜਦੇ ਨੇ ਆਪਣੇ ਪਿਆਰਿਆਂ ਵਾਸਤੇ। ਉਹਨਾਂ ਜਿਹੜੇ ਨਾਮ ਲਿਖੇ ਸਨ ਉਹ 'ਚ 2 ਬੰਦੇ ਨੇ। ਇੰਟਰਵਿਊ ਸੁਣੋਗੇ ਫਿਰ ਤੁਹਾਨੂੰ ਪਤਾ ਲੱਗੇ। ਤੇ ਉਹ ਬੜੇ ਖੁਸ਼ ਹੋਏ। अस्सलाम वालेकुम बाबा जी। वालेकुम सलाम। बाबा जी की हाल है? खैर। की नाम जी अपना? अनायतुल्ला। अनायतुल्ला। ਤੁਹਾਡੇ ਵਾਲਿਦ ਸਾਹਿਬ ਦਾ ਨਾਮ? अल्लाह बख्श।
ਤੇ ਬਾਬੇ ਦਾ ਨਾਂ ਕੀ ਸੀ ਦਾਦੇ ਦਾ? ਦਾਦੇ ਦਾ ਨਾਮ ਉਮਰਦੀਨ ਉਮਰਦੀਨ। ਤੇ ਤੁਸੀਂ ਇਸ ਵੇਲੇ ਬੈਠੇ ਹੋ ਪਿੰਡ ਬੁੜੇ ਕੀ, ਜੀ, ਜ਼ਿਲ੍ਹਾ ਸਿਆਲਕੋਟ ਜ਼ਿਲ੍ਹਾ ਸਿਆਲਕੋਟ ਜੀ, ਤੇ ਤਹਿਸੀਲ ਤਹਿਸੀਲ ਡਸਕਾ। ਅੱਛਾ, ਤੇ 47 ਵੇਲੇ ਵੀ ਇਹ ਐਡਰੈਸ ਸੀ, ਉਦੋਂ ਵੀ ਜ਼ਿਲ੍ਹਾ ਸਿਆਲਕੋਟ ਤਹਿਸੀਲ ਡਸਕਾ ਹੀ? ਅੱਛਾ ਹਾਂ। ਨਹੀਂ ਬਾਬਾ ਜੀ, ਹੁਣ ਕੁਝ ਇਲਾਕੇ ਕੁਝ ਮਤਲਬ ਕਹਿ ਲਓ ਕਿ ਪਿੰਡ ਤਹਿਸੀਲ ਵਾਧਾ ਘਾਟਾ ਹੋਇਆ ਨਾ? ਨਹੀਂ, ਹਾਂ, ਅੱਛਾ, ਉਦੋਂ ਵੀ ਇਹ ਐਡਰੈਸ ਹੈ। ਠੀਕ ਹੈ, ਅੱਜ ਅਸੀਂ ਤੁਹਾਡੇ ਨਾਲ ਗੱਲਾਂ ਕਰਨੀਆਂ ਨੇ ਪੁਰਾਣੀਆਂ। ਹਾਂਜੀ, ਠੀਕ ਹੈ, ਤੁਹਾਡੇ ਬਚਪਨ ਦੀਆਂ, ਤੁਹਾਡੇ ਜਵਾਨੀ ਵੇਲੇ ਦੀਆਂ। ਅੱਛਾ। ਪਿੰਡ ਬੁੜੇ ਕੀ, ਇਹ ਪਹਿਲੇ ਦੱਸੋ 47 ਵੇਲੇ ਕਿੰਨੀ ਉਮਰ ਸੀ ਆਪਣੀ? 20 ਸਾਲ ਹੀ ਸਮਝ। ਅੱਛਾ, ਦਾੜੀ ਮੁੱਛ ਤੁਹਾਨੂੰ ਹੈ ਸੀ? ਹਾਂ। ਅੱਛਾ, ਤੇ ਜ਼ਾਰੀ ਬਾਤ ਉਸ ਵੇਲੇ ਤੁਸੀਂ ਵਾਈ ਵੀ ਕਰਦੇ ਹੋਗੇ, ਵਾਢੀਆਂ ਛਾਡੀਆਂ ਆਪਣਾ ਸਾਰਾ ਕੁਝ ਹੀ? ਵਾਈ ਕਰਦੇ। ਅੱਛਾ, ਕਿਹੜੀ ਬਰਾਦਰੀ ਆਪਣੀ? ਖੋਖਰ ਬਰਾਦਰੀ। ਖੋਖਰ ਬਰਾਦਰੀ। ਜੱਦੀ ਪੁਸ਼ਤੀ ਇੱਥੋਂ ਦੇ ਰਹਿਣ ਵਾਲੇ? ਠੀਕ ਹੈ। ਪਿੰਡ ਬੁੜੇ ਕੀ ਕਿੱਡਾ ਕੁ ਪਿੰਡ ਸੀ ਬਾਬਾ ਜੀ ਉਸ ਵੇਲੇ? ਪਿੰਡ ਛੋਟਾ ਹੀ, ਅੱਛਾ, ਬੜਾ ਵੱਡਾ ਨਹੀਂ। ਹਾਂ, ਇਹ ਸੜਕ ਤੋਂ ਅੰਦਰ ਹੀ। ਇਹ ਸਰਦਾਰਾਂ ਦਾ ਪਿੰਡ ਸਿਰਾਲੀ ਵਾਲਿਆ ਸਰਦਾਰਾਂ ਦਾ ਪਿੰਡ ਮਾਲਕੋ ਸਨ। ਅੱਛਾ। ਇੱਥੇ ਨਹਿਰ ਸਨ ਵਾਦੇ, ਘੁਮਿਆਰ ਸਨ, ਉਹ ਮਹਿਰ ਸਨ। ਅੱਛਾ। ਹਾਂ। ਜਿਹੜੇ ਘੁਮਿਆਰ ਮੇਰ ਵਸਦੇ ਸਨ ਉਹ ਹਿੰਦੂ ਸੀ? ਹਿੰਦੂ। ਅੱਛਾ, ਹਿੰਦੂ ਬਰਾਦਰੀ ਨਾਲ ਤਲਕ ਸੀ ਇਹਨਾਂ ਦਾ। ਠੀਕ ਹੈ, ਤੇ ਉਸ ਵੇਲੇ ਕੀ ਕਾਰੋਬਾਰ ਸੀ ਉਹਨਾਂ ਦਾ, ਘੁਮਿਆਰਾਂ ਦਾ? ਉਹਨਾਂ ਦਾ ਕੋਈ ਵਾਈ ਸ਼ਾਹੀ ਕਰਦੇ ਹਨ ਕੋਈ। ਅੱਛਾ, ਠੀਕ ਹੈ। ਵਾਈ ਸ਼ਾਹੀ ਬਰਤਨ ਬੁਰਤਨ ਨਹੀਂ ਬਣਾਉਂਦੇ, ਭਾਂਡੇ ਮਿੱਟੀ ਦੇ ਬਣਾਉਂਦੇ ਹਨ? ਅੱਛਾ, ਇਹ ਵੀ ਕੰਮ ਸੀ। ਠੀਕ ਹੈ, ਤੇ ਜਿਹੜੀ ਦੂਸਰੀ ਬਰਾਦਰੀ ਬੈਠੀ ਸੀ ਮੇਰ ਬਰਾਦਰੀ ਜਿਹੜੀ ਦੱਸਣ ਦੇ? ਮਹਿਰ ਬਰਾਦਰੀ ਵਾਈਆਂ ਕਰਦੇ। ਅੱਛਾ, ਮਹਿਰ ਬਰਾਦਰੀ ਅਰਾਈ। ਠੀਕ ਹੈ, ਠੀਕ ਹੈ, ਸਹੀ ਹੈ। ਤੇ ਹੋਰ ਇਹਦੇ ਤੋਂ ਇਲਾਵਾ ਕਿਹੜੀ ਬਰਾਦਰੀ ਬੈਠੀ ਸੀ? ਕੋਈ ਨਾ, ਕੋਈ ਸਿੱਖਾਂ ਦਾ ਵੀ ਘਰ ਤੁਸੀਂ ਦੱਸਣ ਦੇ? ਇੱਕੋ ਘਰ ਸੀ ਸਿੱਖਾਂ ਦਾ? ਕੀ ਨਾਂ ਸੀ? ਨਾਂ ਚੇਤੇ? ਲక్ష్మణ ਸਿੰਘ। ਅੱਛਾ, ਤੇ ਇਹ ਪਤਾ ਕਿਹੜਾ ਜੱਟ ਸੀ ਬਾਬਾ? ਸੰਧੂ ਸੀ, ਵੜੈਤ ਸੀ, ਜੀਮਾ ਸੀ? ਕਿਹੜਾ? ਲక్ష్మణ ਸਿੰਘ ਸੀ। ਸੰਧੂ ਜੱਟ। ਇਹ ਚੌਰੀ ਬੂਟਾ ਤੇ ਉਹ ਇਕੱਠੇ ਸਨ, ਫਿਰ ਇਹ ਮੁਸਲਮਾਨ ਸੀ, ਹੋ ਗਿਆ ਸਿੱਖ ਦੇ ਸਿੱਖੀ ਦਾ। ਅੱਛਾ, ਚੌਧਰੀ ਬੂਟਾ ਬੂੜੇ ਕੀ ਰਹਿਣ ਵਾਲਾ ਸੀ? ਅੱਛਾ, ਇਹਨੇ 47 ਤੋਂ ਪਹਿਲੇ ਹੀ ਕਹਿ ਲੋ ਕਲਮਾ ਪੜ ਲਿਆ, ਮੁਸਲਮਾਨ ਹੋ ਗਿਆ। ਕਿੰਨਾ ਚਿਰ ਪਹਿਲੇ ਮੁਸਲਮਾਨ? ਬੜਾ ਚਿਰ, ਦਾਦੇ ਪੜਦਾਦੇ ਤੋਂ ਲਾ ਕੇ। ਮੋਹਕਮ ਬਾਪ ਸਨ ਨਾ, ਮੋਹਕਮ। ਹਾਂ, ਤੇ ਅੱਗੋਂ ਬੂਟਾ ਇਹ। ਅੱਛਾ ਅੱਛਾ, ਠੀਕ ਹੈ। ਮਤਲਬ ਅਸੀਂ ਕਹਿ ਸਕਦੇ ਹਾਂ ਕਿ ਦੋ ਘਰ ਸਨ ਬੂੜੇ ਕੀ? ਇੱਕੋ ਹੀ ਘਰ ਉਹਨਾਂ ਸਿੱਖਾਂ ਦਾ? ਨਹੀਂ, ਇੱਕ ਤਾਂ ਚਲੋ ਇੱਕ ਪਹਿਲੇ ਹੀ ਹੋ ਗਿਆ ਨਾ, ਕੋਈ 47 ਤੋਂ ਕਿਤੇ 100 ਸਾਲ ਪਹਿਲੇ ਹੀ ਕਹਿ ਸਕਦੇ ਹਾਂ। 100 ਸਾਲ ਪਹਿਲੇ ਮੁਸਲਮਾਨ ਹੋ ਗਏ ਉਹ ਗੇਤਰੇ ਹੀ ਹੋ ਗਏ ਪਹਿਲੇ ਹੀ। ਠੀਕ, ਤੇ ਇਹ ਜਿਹੜਾ ਲక్ష్మణ ਸਿੰਘ ਸੀ ਉਹਨਾਂ ਵਿੱਚੋਂ ਸੀ, ਬੂਟੇ ਹੋਰਾਂ ਚੋਂ ਹੀ, ਚਾਚੂ ਬਾਬਿਓ ਕੀ, ਜਾਂ ਕੋਈ ਵੱਖਰਾ ਹੀ ਘਰ? ਇੱਕੋ ਹੀ ਘਰ ਸੀ, ਪਿੱਛੋਂ ਇੱਕੋ ਹੀ ਸਨ। ਅੱਛਾ, ਠੀਕ ਹੈ, ਠੀਕ। ਪਿੱਛੋਂ ਇੱਕੋ ਸੰਨਾ, ਇੱਕ ਮੁਸਲਮਾਨ ਹੋ ਗਿਆ, ਇੱਕ ਘਰ, ਇੱਕ ਜਿਹੜਾ ਉਹ ਸਿੱਖ ਹੀ ਰਿਹਾ। ਜੀ, ਠੀਕ ਹੈ। ਕਿੰਨਾ ਰਕਬਾ ਸੀ ਪਿੰਡ ਦਾ? 500 ਕਿੱਲਾ। 500 ਕਿੱਲਾ। ਤੇ ਇਹਦੇ ਵਿੱਚ ਤੁਸੀਂ ਦੱਸ ਸਕਦੇ ਹੋ ਤੁਹਾਡੇ ਘਰਾਣੇ ਕੋਲ ਕਿੰਨੀ ਪੈਲੀ ਸੀ ਤੇ ਦੂਸਰਿਆਂ ਕੋਲ ਕਿੰਨੀ ਸੀ 500 ਚੋਂ? ਸਾਡੇ ਕੋਲ 5-6 ਕਨਾਲਾਂ ਪੈਲੀ। 5-6 ਕਨਾਲਾਂ ਪੈਲੀ ਸੀ ਬਸ। ਠੀਕ ਹੈ, ਤੇ ਲక్ష్మణ ਸਿੰਘ ਕੋਲ ਕਿੰਨੀ? ਪਹਾੜਪੁਰਾ ਸਿੱਖ ਜਿਹੜਾ ਉਹਦੀ ਕਿੰਨੀ ਪੈਲੀ ਸੀ? 500 ਕਿੱਲੇ ਦੇ ਮਾਲਕ ਸਨ ਲੋਕ, ਚਾਚਾ ਭਤੀਜਾ ਦੋਵੇਂ ਭਰਾ ਹਨ ਉਹ, ਤੇ ਭਤੀਜਾ ਰਹਿ ਗਿਆ ਸੀ ਤੇ ਭਰਾ ਫੌਤ ਹੋ ਗਿਆ ਸਾਨੂੰ, ਗੰਗਾ ਸਿੰਘ। ਇਹ ਪਹਾੜੀਪੁਰ ਦੀ ਗੱਲ ਕਰਦੇ ਪਏ? ਨਹੀਂ, ਪਹਿਲੇ ਆਪ ਇਹਦੀ ਗੱਲ ਦੱਸੋ, ਲక్ష్మణ ਸਿੰਘ ਦੀ, ਜਿਹੜਾ ਬੂੜੇ ਕੀ ਦਾ ਰਹਿਣ ਵਾਲਾ ਸੀ। ਹਾਂਜੀ, ਹਾਂ, ਇਹਦੀ ਕਿੰਨੀ ਪੈਲੀ ਸੀ? ਇਹਦੀ 12-13 ਪੈਲੀ। ਹਾਂ, ਬੂੜੇ ਕੀ 12-13 ਕਿਉਂ ਨਹੀਂ ਮੀਆਂ ਜੀ? ਥੋੜੀ 12-13 ਕਿੱਲੇ ਪੈਲੀ। ਅੱਛਾ, ਆਪਣਾ ਜਿਹੜੇ ਲੋਕ ਹਿੰਦੂ ਲੋਕ ਸਨ ਉਹਨਾਂ ਦੀ ਕੋਈ ਪੈਲੀ ਬੰਨਾ ਹੈ ਸੀ ਕਿ ਜਾਂ ਬਸ ਇਸੇ ਤਰ੍ਹਾਂ? ਨਹੀਂ, ਹਿੰਦੂਆਂ ਦਾ ਕੋਈ। ਅੱਛਾ, ਉਹ ਬੇਮਾਲਕ ਸਨ। ਆਪਣਾ ਇੰਜੀ ਦਿਹਾੜੀ ਦਾ ਲਾ ਲੈਣਾ। ਠੀਕ ਹੈ, ਸਹੀ। ਕਿਹੜਾ ਸੀ ਉਹਨਾਂ ਦੇ ਵਿੱਚੋਂ ਕੋਈ ਆਗੂ ਹੱਥ ਹਿੰਦੂਆਂ ਵਿੱਚੋਂ ਕਿਹੜਾ ਸੀ ਬੰਦਾ ਫਿਰਨ ਟੁਰਨ ਵਾਲਾ, ਆਪਣਾ ਉਹਨਾਂ ਦੀ ਕੋਈ ਗੱਲਬਾਤ ਅੱਗੇ ਪਹੁੰਚਾਉਣ ਵਾਲਾ ਹੁੰਦਾ ਹੀ ਹੈ ਨਾ, ਕੋਈ ਪਰਿਆ ਪੰਚਾਇਤ? ਹਾਂ, ਅੱਛਾ, ਨਾਂ ਦੱਸੋ ਜਿਹੜੇ ਹੈ ਸਨ। ਸੰਤਾ, ਮੰਗਤਾ, ਬੁੱਧੂ, ਲੈਣਾ, 5-7 ਘਰ। ਅੱਛਾ, ਠੀਕ ਹੈ। ਤੇ ਬਾਬਾ ਜੀ ਸਲੂਕ ਉਸ ਵੇਲੇ ਠੀਕ ਸੀ? ਅੱਛਾ, ਮਤਲਬ ਆਪਸ ਚ ਕੋਈ ਲੜਾਈ ਕੋਈ ਨਹੀਂ ਕਿ ਭਾਈ ਤੂੰ ਹਿੰਦੂ ਹੈ ਤੂੰ ਸਿੱਖ ਹੈ? ਨਹੀਂ, ਕੋਈ ਲੜਦਾ ਕੋਈ ਨਹੀਂ। ਅੱਛਾ, ਮਤਲਬ ਬੜਾ ਵਧੀਆ ਮਾਹੌਲ ਸੀ, ਬੜਾ ਅੱਛਾ ਵਸੇਬਾ ਸੀ ਉਸ ਵੇਲੇ। ਸਕੂਲ ਗਏ ਤੁਸੀਂ? ਕਿੱਥੇ ਸਕੂਲ ਗਏ? ਜਾਂਦੇ ਰਿਹਾ। ਅੱਛਾ, 5 ਮੋਟਾ ਪੜਿਆ ਸੀ। ਅੱਛਾ, ਕਿਹੜੀ ਜਗ੍ਹਾ? ऐसे ही पहला पिछी पढ़ रहा है, बड़ाले पढ़ रहा है। हाँ,
ਨਜ਼ਰੋਂ ਰਹਿ ਗਿਆ ਜੀ। ਜਦੋਂ ਤਾਂ ਹੋਣ ਰਿਹਾ ਨਹੀਂ ਉਹ ਤੇ ਉਸ ਵੇਲੇ ਤੇ ਤੁਸੀਂ ਆਪਣਾ ਮੁੰਡੇ ਖੁੰਡੇ ਹੋ ਨਾ, ਆਹੋ ਤੇ ਤੁਹਾਨੂੰ ਯਾਦ ਹੈ ਤੁਹਾਡੇ ਪਿੰਡ ਬੁੜੇਕੀ ਦੇ ਵਿੱਚੋਂ ਤੁਹਾਡੇ ਨਾਲ ਕਿਹੜੇ ਜਾਂਦੇ ਸਨ ਹਮਜੋਲੀ, ਤੁਹਾਡੇ ਹਿੰਦੂਆਂ ਵਿੱਚੋਂ ਜਾਂ ਸਿੱਖਾਂ ਚੋਂ, ਜਾਂ ਤੁਸੀਂ ਕਸ਼ਾਲਾ ਸੀ, ਸੌਣੀ ਸੀ, ਮੰਗਤਾ ਸੀ, ਸੰਤਾ ਸੀ, ਬੜੇ ਇਹ ਤੁਹਾਡੇ ਹਾਣੀ ਸਨ? ਆਹ ਅੱਛਾ, ਇਕੱਠਿਆਂ ਜਾਣਾ ਪੜਨ। ਇਕੱਠੇ। ਤੇ ਜਿਹੜੇ ਮਾਸਟਰ ਤੁਹਾਨੂੰ ਪੜਾਉਂਦੇ ਸਨ ਉਹਨਾਂ ਦਾ ਕੋਈ ਨਾਂ ਚੇਤੇ ਆ? ਉਹ ਪੱਕੇ ਬੋਰੀ ਦੇ ਹਲਾਲ ਦਾ। ਅੱਛਾ, ਹਾਂ ਹਾਂ, ਕੀ ਨਾਂ ਸੀ ਮਾਸਟਰ ਦਾ? ਮਾਸਟਰ ਦਾ ਨਾਂ ਕੀ ਸੀ? ਉਹ ਨਾਂ ਦਾ ਪਤਾ ਨਹੀਂ ਖਰੇ ਕੀ। ਪੱਕੀ ਮੋਰੀ ਵਾਲਾ ਲਾਲ ਪੱਕੀ ਅੱਛਾ, ਪੱਕੀ ਮੋਰੀ ਵਾਲਾ ਲਾਲ ਮੁਸਲਮਾਨ ਸੀ ਮਾਸਟਰ? ਹਿੰਦੂ ਹਿੰਦੂ, ਅੱਛਾ ਠੀਕ ਹੈ ਠੀਕ ਹੈ। ਵਧੀਆ ਬਾਵੇ- ਪੜਾਉਂਦਾ ਸੀ? ਬਾਵੇ ਸਨ। ਹੈ ਅੱਛਾ, ਬਾਵੇ ਸਨ? ਬਾਵੇ ਰਾਤ ਦੇ ਬਾਵੇ ਬਾਵੇ ਖਵਾਉਂਦੇ ਸਨ, ਠੀਕ ਹੈ ਠੀਕ ਹੈ। ਤੇ ਵਧੀਆ ਪੜਾਉਂਦਾ ਸੀ ਬਾਬਾ ਉਸ ਵੇਲੇ? ਬਹੁਤ ਚੰਗਾ ਲਾਲ ਚੰਦ ਨਾਮ ਲਾਲ ਚੰਦ। ਉਸ ਵੇਲੇ ਆਂਦੇ ਨੇ ਟਾਟਾ ਟੂਟਾਂ ਦੇ ਬਹਿ ਕੇ ਬੱਚੇ ਪੜ੍ਹਦੇ ਸਨ, ਤਖਤੀਆਂ ਤੁਖਤੀਆਂ ਵੀ ਲਿਖਦੇ ਹੋ ਤੁਸੀਂ? ਆਹੋ ਤਖਤੀ ਹਾਂ ਠੀਕ ਹੈ, ਸਹੀ। ਸੁਣਾਓ ਗੱਲ ਕੋਈ, ਕੀ ਕੁਝ ਤੁਸੀਂ ਪੜ੍ਹਦੇ, ਕੀ ਤੁਹਾਨੂੰ ਪੜਾਉਂਦਾ ਸੀ ਲਾਲ ਮਾਸਟਰ ਲਾਲ? अल्लाह बेटे से चीन से अच्छा। दाल 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 हाँ। रे रे हम्म। होले बस ਅੱਛਾ ਅੱਛਾ ਠੀਕ ਹੈ। ਤੇ ਹਿਸਾਬ ਸੂਬ ਪਹਾੜੇ ਛਾੜੇ ਪੜ੍ਹਨੇ? पढ़े पढ़ने ਹਾਂ ਹਾਂ ਠੀਕ ਹੈ ਠੀਕ ਹੈ। ਤੇ ਪੈਦਲ ਹੀ ਜਾਣਾ ਸਕੂਲ? आप पिछे नेड़े था ਅੱਛਾ ਠੀਕ ਹੈ, ਸਹੀ ਹੈ। वो पक्की मोरियों से उन्होंने ही पढ़ान ਠੀਕ ਹੈ। ਬਾਬਾ ਜੀ ਬੁੜੇ ਕੀ ਪਿੰਡ ਹੈ ਜਿਹੜਾ, ਹਾਂਜੀ। ਇਹਦੇ ਜਿਹੜੇ ਦੁਆਲੇ ਦੇ ਪਿੰਡ ਨੇ ਇਹਨਾਂ ਦੇ ਨਾਂ ਦੱਸੋ। ਇਹਦੇ ਪਹਾੜ ਬਾਈ ਕਿਹੜਾ ਵੇ, ਲਹਿੰਦੇ ਬਾਈ, भार भैया चक सदेदा ਅੱਛਾ ਚੱਕ, ਸ਼ਖਸ ਦੇ सदे चक ਸ਼ਖਸ ਦੇ ਅੱਛਾ ਤੇ ਫਿਰ ਅੱਗੇ ਪਹਾੜੀਪੁਰ ਜੀ ਜੀ, पहाड़ीपुर ਅੱਛਾ गोपीपुर हाँ। फिर वडाला ਹਾਂ फिर इधर सुलैल के हम्म। धीरो वाली ਹੂੰ फिर इधर सरां कोस ਹਾਂ है फिर ਟਿੱਕੀ ਹੂੰ। ਤੇ ਸਾਰੇ ਪਿੰਡ ਅਸੀਂ ਕਹਿ ਸਕਦੇ ਹਾਂ ਕਿ ਜ਼ਿਆਦਾ ਜਿਹੜੀ ਅਕਸਰੀਅਤ ਆਪਣਾ ਇੱਧਰ ਬੈਠੇ ਨੇ ਉਹ ਸੰਧੂ ਜੱਟ ਨੇ। ਮਤਲਬ ਇਹ ਬੈਲਟ ਕਿੰਨੇ ਪਿੰਡ ਨੇ ਇੱਥੇ ਟੋਟਲ ਜਿਹੜੇ ਆਪਣਾ ਸੰਧੂ ਜੱਟ ਨੇ? ਸੰਧੂਆਂ ਦਾ ਪਿੰਡ ਹੀ ਸੰਧੂਆਂ ਦੇ ਹਨ ਸਾਰੇ। ਅੱਛਾ ਹੋਰ ਉਹ ਇਹ ਤਹਿਸੀਲ ਡਸਕੇ ਦੇ ਵਿੱਚ ਜਿਹੜੇ ਸੰਧੂ ਬਰਾਦਰੀ ਹੈ ਨਾ, ਹਾਂਜੀ। ਉਹ 84 ਪਿੰਡ ਨੇ। 84 ਜਿਹਦੇ ਕੁਝ ਤਹਿਸੀਲ ਡਸਕੇ ਚ ਨੇ, ਕੁਝ ਤਹਿਸੀਲ ਕਾਮੋਕੀ ਦੇ ਵਿੱਚ ਨੇ, ਕੁਝ ਪਿੰਡ ਜਿਹੜੇ ਜੋ ਸਭ ਐਸ ਪੱਟੀ ਦੇ ਜਿਹੜੇ ਨੇ, ਐਸ ਪੱਟੀ- ਅਸਰੂਰ ਟੂ ਗੁਜਰਾਂਵਾਲਾ ਰੋਡ ਜੀ ਜਿਹੜਾ ਵੇ, ਜੀ ਜੀ ਇਹ ਆਪਣਾ ਇੱਧਰ ਕਿੰਨੇ ਇਸ ਪਿੰਡ ਨੇ? ਪੱਟੀ ਦਾ ਤਕਰੀਬਨ ਕੋਈ 42 ਪਿੰਡ ਬਣਦੇ ਨੇ। 42 ਪਿੰਡ? 42 ਪਿੰਡ ਸੰਧੂ ਬਰਾਦਰੀ ਦੇ ਨੇ ਜੀ, ਬੱਲੇ ਬੱਲੇ। ਜਿਹਦੇ ਵਿੱਚ ਤਹਿਸੀਲ ਕਾਮੋਕੀ ਦਾ ਕੁਝ ਹਿੱਸਾ ਵੇ, ਹੂੰ ਤੇ ਜ਼ਿਆਦਾ ਤਹਿਸੀਲ ਕਾਮੋਕੀ ਚ ਬਾਜਵਾ ਬਰਾਦਰੀ ਹੈ, ਹੂੰ ਤੇ ਜਿਹੜੀ ਇੱਥੋਂ ਦੀ ਵਸੀਨ ਹੈ ਬਾਜਵਾ ਬਰਾਦਰੀ ਜ਼ਿਆਦਾ ਤਹਿਸੀਲ ਕਾਮੋਕੀ ਦੇ ਵਿੱਚ। ਤੇ ਇਹ ਜਿਹੜੀ ਪੱਟੀ ਜਿਹੜੀ ਤਹਿਸੀਲ ਡਸਕੇ ਜੀ ਜਾਂਦੀ ਹੈ, ਇਹਦੇ ਵਿੱਚ ਵੱਡੀਆਂ ਬਰਾਦਰੀਆਂ ਜਿਹੜੀਆਂ ਨੇ, ਐਸ ਏਰੀ ਜਿਹੜੀ ਵੱਡਾ ਬੈਲਟ ਜਿਹੜਾ ਹੈ ਨਾ, ਉਹ ਸੰਧੂ ਬਰਾਦਰੀ ਦਾ ਤੇ ਦੂਜਾ ਬਰਾਇਆ ਹੁੰਦਾ। ਠੀਕ ਠੀਕ ਠੀਕ। ਅੱਛਾ ਬਾਬਾ ਜੀ, ਤੁਸੀਂ ਨਾਲ ਦੇ ਪਿੰਡ ਦੱਸੇ, ਇਹਨਾਂ ਪਿੰਡਾਂ ਵਿੱਚੋਂ ਕਿਹੜੇ ਪਿੰਡ ਜ਼ਿਆਦਾ ਜ਼ੋਰ ਸੀ ਸਿੱਖ ਬਰਾਦਰੀ ਦਾ? ਸਿੱਖ ਬਰਾਦਰੀ ਸਰਾਮੀ ਸਿੱਖ ਦਾ ਮਾਲਕ ਸਰਾਮੀ ਸਰਾਵੀ? ਆ ਸਰਾਣ ਅੱਛਾ ਖੋਚੀ ਪੇ ਸਿੱਖ ਸਨ। ਹਾਂ ਹਾਂ ਅੱਛਾ ਸਾਡੇ ਇਹ ਜਿਹੜਾ ਗੋਪੀਪੁਰ ਇਸੇ ਸਾਰੇ ਮੁਸਲਮਾਨ ਸਨ। ਅੱਛਾ ਠੀਕ ਤੇ ਹੈ। ਗੋਪੀਪੁਰ ਮੁਸਲਮਾਨ ਤੇ ਬੁਲਾਰੇ ਵੀ ਸਿੱਖ ਸਨ। ਅੱਛਾ ਵਡਾਲਾ ਸੰਧੂਆਂ? ਬੁਲਾਰਾ ਹਾਂ। ਸੰਧੂਆਂ ਇਹ ਸਾਰੇ ਸਨ। 84 ਪਿੰਡ ਜੀ ਸੰਧੂਆਂ ਦੇ ਜੀ ਜੀ ਜੀ। 84 ਪਿੰਡ। ਠੀਕ ਠੀਕ ਠੀਕ। ਢੀਰਵਾਲੀ ਦੇ ਦੱਸੋ, ਢੀਰਵਾਲੀ ਵੀ ਅੱਧਾ ਸਿੱਖਾਂ ਦਾ ਸੀ, ਅੱਧਾ ਮੁਸਲਮਾਨਾਂ ਦਾ ਸੀ। ਤੁਸੀਂ ਆਪਣੇ ਪਿੰਡ ਤੇ ਇਲਾਵਾ ਲਾਮ ਦੇ ਪਿੰਡ ਦੇ ਵੀ ਕਿਸੇ ਸਿੱਖ ਬਰਾਦਰੀ ਨੂੰ ਜਾਣਦੇ ਹੋ? ਜਿਸ ਤਰ੍ਹਾਂ ਤੁਸੀਂ ਥੋੜੀ ਦੇਰ ਪਹਿਲੇ ਦੇ ਸਿੱਖ ਜਨ ਸਿਰਾਲੀ ਸਿਰਾਲੀ ਅੱਛਾ ਆ ਸਿਰਾਲੀ ਤੁਸੀਂ ਪਹਾੜੀਪੁਰ ਦਾ ਜ਼ਿਕਰ ਕਰ ਰਹੇ ਸੋ। ਪਹਾੜੀਪੁਰ ਤੇ ਕੋਈ ਸਿੱਖ ਸੀ ਨਹੀਂ। ਬੁੜੇ ਕੀ ਤੇ ਪਹਾੜੀਪੁਰ ਇੱਕ ਹੀ ਹੈ? ਆ ਇੱਕੋ ਹੀ ਸਿੱਖ ਹਾਂਜੀ, ਹਾਂਜੀ। ਇਹ ਮਾਲਕ ਸੀ ਨਾ। ਅੱਛਾ ਅੱਛਾ, ਉਹੀ ਲక్ష్మణ ਸਿੰਘ ਹੈ। ਹਾਂ ਜੀ ਲక్ష్మణ ਸਿੰਘ ਤੇ ਨਰਿੰਜਨ ਸਿੰਘ। ਨਰਿੰਜਨ ਸਿੰਘ ਜੀ ਤਾਜਾ ਸਿੰਘ। ਤੇ ਆ ਜਿਹੜਾ ਨਾ ਨਿੱਕਾ ਸਰਦਾਰ ਹਾਂ ਬਲਵੰਤ ਸਿੰਘ ਸਿਰਾਵਾਲੀ ਵਾਲਾ। ਸਿਰਾਲੀ ਵਾਲਾ, ਹਾਂ ਇਹ ਤਾਂ ਸਾਡੇ ਨਾਲ ਰਸਾ ਖੇਡਦਾ ਰਿਹਾ, ਕੌਡੀ ਖੇਡਦੇ ਆ। ਇਹ ਇਹਦੀ ਜ਼ੇਰੇ ਸਰ ਨਾ ਸਾਰੇ ਪਿੰਡ ਹਾਂ ਉਹਨਾਂ ਦੀ ਜ਼ਮੀਨ ਸੀ ਨਾ। ਜੀ। ਉਹਨਾਂ ਦੀ ਸਾਰਾ ਪਿੰਡ ਉਹਦਾ ਦਾ ਅੱਛਾ, ਤੁਸੀਂ ਉਹ ਵੇਖਿਆ ਬਲਵੰਤ ਸਿੰਘ ਸਿਰਾਵਾਲੀ ਵਾਲਾ? ਆਹੋ ਨਾਲ ਅੱਛਾ ਅੱਛਾ ਸਾਡੇ ਕੋਲ ਰਹੀ ਅੱਛਾ ਅੱਛਾ, ਤੁਹਾਡੇ ਨਾਲ ਰਸਾ ਖਿੱਚਦੇ ਰਹੇ? ਮੇਰੇ ਕੋਲ ਹਾਂ ਉਧਰ ਵੀ 4-10 ਬੰਦੇ ਉਧਰ 10 ਉਧਰ ਹਾਂ ਵੇਖੀ ਜਾਣਾ ਲੈ ਜਾਣਾ ਕੋਈ ਹਿੰਮਤ ਇਹ ਵਾਲਿਆ ਤੁਸੀਂ ਵੀ- ਜਿਹੜਾ ਪਿੰਡ ਹੈ ਨਾ ਸਰਾਵਾਂ, ਹਾਂ। ਇਹਦਾ ਪਹਿਲਾਂ ਪਿੰਡ ਸੀ, ਇਹਦਾ ਪਿੰਡ ਦਾ ਨਾਂ ਸੀ ਪਹਿਲਾਂ ਸਰਾਏ। ਅੱਛਾ ਤੇ ਅਸਲ 'ਚ ਇੱਥੇ ਜਿਹੜੇ ਜੱਟ ਸਨ ਨਾ ਸਿੱਖ, ਉਹ ਸੁਰਾ ਜੱਟ ਸਨ।
ਸਰਾਜ ਅੱਛਾ ਸੁਰਾ ਜੱਟ ਸਨ ਸੰਧੂ ਜੱਟਾਂ ਦੀ ਨਹੀਂ ਜ਼ਾਤ ਸਨ। ਸੁਰਾ। ਹਾਂ ਹਾਂ ਉਹ ਇਹ ਇਸ ਟਾਈਮ ਜਿਹੜੇ ਸਾਡੇ ਏਰੀਏ ਸੁਰਾ ਬੈਠੇ ਨੇ ਨਾ, ਉਹ ਇਸ ਟਾਈਮ ਹਾਫਜ਼ਾਬਾਦ ਏਰੀਏ 'ਚ ਬੈਠੇ ਨੇ। ਬਿਲਕੁਲ ਬਿਲਕੁਲ ਇੰਜੀ ਹਾਫਜ਼ਾਬਾਦ ਏਰੀਏ 'ਚ ਸੁਰਾ ਜੱਟ ਬਹੁਤ ਜ਼ਿਆਦਾ ਤਕਸੀਰ ਨਾਲ ਬੈਠੇ ਨੇ। ਇਸ ਪਿੰਡ ਦੇ ਵਿੱਚ ਵੀ ਇਸ ਗੋਤ ਤੇ ਬੈਠੇ ਨੇ ਇਸ ਵੇਲੇ? ਹਾਂਜੀ ਹਾਂਜੀ ਹਾਂਜੀ। ਇਸ ਪਿੰਡ ਚ ਇਸ ਹਲੇ ਵੀ ਪਿੰਡ 'ਚ ਸੁਰਾ ਮਤਲਬ ਗੋਤ। ਸੁਰਾ ਇੱਕੋ ਘਰ ਰਹਿ ਗਿਆ ਵੇ। ਉਹ ਕਿਵੇਂ ਪਾਕਿਸਤਾਨ ਦੇ ਵਕਤ ਜਿਹੜੇ ਨੇ ਫਿਰ ਮੁਸਲਮਾਨ ਹੋ ਗਏ ਸਨ, ਚੌਧਰੀ ਮੁਸ਼ਤਾਕ। ਹਾਂਜੀ ਅੱਛਾ। ਉਹ ਸਿਰਫ ਇੱਕ ਹੀ ਰਹਿ ਗਿਆ ਸੀ, ਦੂਜੇ ਸਭ 3 ਸਾਲ ਦਾ ਜਾਂ 4 ਸਾਲ ਦਾ ਸੀ। ਬਾਕੀ ਸਭ ਜਿਹੜੇ ਚਲੇ ਗਏ ਸਨ, ਕੋਈ ਜੀ ਮਾਰ ਦਿੱਤੇ ਗਏ ਸਨ ਤੇ ਉਹ ਚਲੇ ਗਏ ਸਨ ਇੰਡੀਆ। ਤੇ ਉਹਨਾਂ ਦੇ ਬਾਕੀ ਉਹ ਇੱਥੇ ਫਿਰ ਮੁਸਲਮਾਨ ਹੋ ਗਏ। ਹਾਂਜੀ ਪਿੰਡ ਦਾ ਵੱਡਾ ਮਾਲਕ ਚੌਧਰੀ ਮੁਸ਼ਤਾਕ ਹੀ ਅੱਜ ਵੀ ਹੋ ਜੀ। ਅੱਜ ਵੀ ਉਹ ਵੇ। ਅੱਛਾ ਅੱਛਾ ਔਰ ਸੁਰਾ ਜੱਟ ਨੇ ਉਹ। ਠੀਕ ਹੋ ਗਿਆ ਠੀਕ ਹੋ ਗਿਆ। ਅਸਾਂ ਉਹ ਨਾਂ ਰੱਖਤਾ ਸਰਾਵਾਂ। ਸਰਾਵਾ ਅੱਛਾ ਬਾਬਾ ਜੀ, ਚਲੋ। ਉਸ ਵੇਲੇ ਕੀ ਕੁਝ ਖੇਡਾਂ ਸਨ? ਤੁਸੀਂ ਥੋੜੀ ਦੇਰ ਪਹਿਲਾਂ ਦੱਸਿਆ ਰੱਸਾ ਰੁੱਸਾ ਖਿੱਚਣਾ, ਇਹਦੇ ਤੋਂ ਇਲਾਵਾ? ਕੌਡੀ ਖੇਡਣੀ, ਹਾਂ ਕਿਸੇ ਕੋਲ ਲੈ ਪੈਣਾ, ਅੱਛਾ ਬਸ ਇਸੇ ਠੀਕ ਉਹੀ ਹੈ। ਖੇਡਾਂ ਹਾਂ ਉਹ ਠੀਕ ਹੈ। ਹਲੀ ਜੈਲ ਵਕਤ ਸੀ ਉਦੋਂ। ਹਾਂ ਹਾਂ ਕੋ ਪੜਿਆ ਲਿਖਿਆ ਆਦਮੀ ਕੋ ਨਹੀਂ। ਜੀ 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 ਮਤਲਬ ਸਿੱਧੇ ਲੋਕ ਸਨ, ਸਾਦਾ ਜ਼ਮਾਨਾ ਹੈ। ਸਜ਼ਾ ਹਾਂ ਠੀਕ ਹੈ। ਤੇ ਤੁਸੀਂ ਕਿਹੜੀ ਖੇਡ ਵਿੱਚ ਮਤਲਬ ਅੱਗੇ ਸੋ ਜ਼ਿਆਦਾ? ਤੁਸੀਂ ਕਿਹੜੀ ਖੇਡ ਖੇਡਦੇ ਹੋ? ਰੱਸਾ ਖਿੱਚਣਾ ਜਾਂ ਕੌਡੀ ਛੋਡੀ? ਕੌੜੀ ਛੌੜੀ ਖੇਡਣੀ ਅੱਛਾ ਤੁਸੀਂ ਖੇਡਦੇ ਰਹੇ? ਆ ਖੇਡਦੇ ਆ। ਹੂੰ ਕਿਸੇ ਨੂੰ ਫੜ ਲੈਣਾ, ਕਿਸੇ ਕੋ ਫੜਿਆ ਜਾਣਾ, ਬਸ ਅੱਛਾ ਅੱਛਾ ਕਿਸੇ ਕੋ ਨਿਕਲ ਜਾਣਾ, ਕਿਸੇ ਕੋ ਫੜ ਜਾਣਾ। ਠੀਕ ਹੈ। ਬਾਬਾ ਜੀ ਉਸ ਵੇਲੇ ਸ਼ਹਿਰ ਕਿਹੜਾ ਲੱਗਦਾ ਸੀ ਨੇੜੇ? ਕੋਈ ਨਾ ਗੁਜਰਾਂਵਾਲਾ। ਕੋਈ ਵਿਆਹ ਸ਼ਾਦੀ ਆ ਜਾਣੀ, ਤੁਸੀਂ ਗੁਜਰਾਂਵਾਲਾ ਜਾਣਾ ਹਾਂ। ਖਰੀਦੋ ਫਰੋਖਤ ਕਰਨ ਵਾਸਤੇ? ਬਿਲਕੁਲ। ਠੀਕ ਹੈ। ਤੇ ਉਸ ਵੇਲੇ ਕੋਈ ਲਾਰੀ ਬੱਸਾਂ ਵੀ ਚੱਲਦੀਆਂ ਹਨ ਜਾਂ ਪੈਦਲ ਹੀ? ਇੱਕ ਲਾਰੀ ਅੱਛਾ ਸਿਰਾਲੀ ਦੀ, ਇੱਕ ਲਾਰੀ ਸਵੇਰੇ ਜਾਣੀ, ਹਾਂ। ਸ਼ਾਮ ਨੂੰ ਵਾਪਸ ਆ ਜਾਣੀ। ਅੱਛਾ 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 ਮਤਲਬ ਸਵੇਰੇ ਜਾਣਾ ਤੇ ਸ਼ਾਮ ਨੂੰ ਬਸ ਵਾਪਸ ਆਣਾ? ਪੀਆ ਪਰਤ ਹਾਂ। ਗਿਆ ਇੱਥੇ ਖਲਾ ਚੰਨੀ, ਇੱਥੇ ਸੌਣ ਭਾਦਰੋਂ ਅੱਛਾ ਠੀਕ ਹੈ। ਉਧਰੋਂ ਲਿਆ ਕੇ ਨਾ ਹੂੰ। ਤੇ ਫਿਰ ਸ਼ਾਮੇ ਸਵੇਰੇ ਜਾਣਾ, ਸ਼ਾਮ ਨੂੰ ਆਏ। ਤੇ ਉਸ ਵੇਲੇ ਕੀ ਕੁਝ ਕਿਰਾਇਆ ਹੋਣਾ? ਕਿੰਨਾ ਕਿਰਾਇਆ ਦੇਣਾ ਗੁਜਰਾਂਵਾਲੇ ਸ਼ਹਿਰ ਦਾ? ਹਾਂ। 8 8 ਨੇ ਕਿਰਾਇਆ ਸੀ ਜੀ ਉਸ ਵੇਲੇ ਕੋਈ ਗੁਜਰਾਂਵਾਲੇ ਦਾ। 8 ਨੇ ਕਰਾਇਆ। ਸਿਰਾਲੀ ਤੋਂ ਲੈ ਕੇ ਤੇ ਹਾਂ ਸਿਰਾਣੀ ਠੀਕ। ਤੋਂ ਸਿਰਾਣੀ ਤੋਂ ਬਹਿੰਦੇ ਸੀ ਲਾਰੀ ਤੇ ਇੱਥੋਂ ਦਾ ਅੱਛਾ ਅੱਛਾ ਸਿਰਾਣੀ ਤੋਂ ਬਹਿੰਦੇ ਨੇ। ਹਾਂ ਹਾਂ ਬੋੜੇ ਕਿਉਂ ਤੋਂ ਬੈਠੇ ਬੁੜੇ ਕਿਉਂ ਤੁਸੀਂ ਮਤਲਬ ਕਹਿ ਲਓ ਕਿ ਤੁਸੀਂ ਉਸ ਵੇਲੇ ਲਾਰੀ ਚੱਲਦੀ ਸੀ? ਬੂਰੇ ਗਏ। ਅੱਛਾ ਅੱਛਾ ਆਪਣੇ ਪਿੰਡ ਦਾ ਨਾਮ ਨਾ ਭੁੱਲੋ। ਉਹਦਾ ਤੁਸੀਂ ਪਿਓ- ਗਏ 47 ਤੋਂ ਪਹਿਲੇ ਗੁਜਰਾਂਵਾਲਾ ਸ਼ਹਿਰ ਚ? ਹੁਣ ਤੇ ਗੁਜਰਾਂਵਾਲਾ ਤੇ ਕਹਿ ਲਓ ਕਿ ਬਹੁਤ ਵੱਡਾ ਸ਼ਹਿਰ ਬਣ ਗਿਆ। ਉਸ ਵੇਲੇ ਬੱਲੇ ਬੱਲੇ ਹਾਂ। ਹੁਣ ਤੇ ਹਿਸਾਬ ਹੀ ਨਹੀਂ। ਅੱਛਾ ਉਸ ਵੇਲੇ ਵੀ ਠੀਕ ਠਾਕ ਸੀ ਸ਼ਹਿਰ ਮਤਲਬ ਜਾਂ ਪੂਰਾ ਪੂਰਾ ਹੀ? ਆਹੀ ਪੂਰਾ ਹੀ ਸ਼ਹਿਰ ਸੀ ਕਿ ਉਦੋਂ ਰੀਮ ਪਹਿਲਵਾਨ ਦੀ ਮਸ਼ਹੂਰੀ ਉਹ ਵੇਖਿਆ ਜੋ ਕਿਹੜਾ ਕਿਹੜਾ? ਰੀਮ ਪਹਿਲਵਾਨ। ਰਹੀਮ ਪਹਿਲਵਾਨ ਹਾਂ ਉਹ ਗੁਜਰਾਂਵਾਲਾ ਦਾ ਸੀ? ਕੋਈ ਰਾਇ ਅੱਛਾ ਉਹਦੀ ਕੋਈ ਗੱਲ ਯਾਦ ਹੈ? ਕੋਈ ਕਿੱਸਾ ਕੋਈ ਘੋਲ ਛੋਲ ਵੇਖਿਆ ਤੁਸੀਂ ਆਪਣੀ ਅੱਖੀ ਜਿਹੜਾ ਤੁਹਾਨੂੰ ਯਾਦ ਹੈ? ਉਸ ਸਮੇਂ ਹਿੰਦ ਸੀ ਉਹ ਤੇ ਹੂੰ। ਰੀਮ ਭਲਵਾਨ ਜਿਹੜਾ। ਗੁੰਗਾ ਜਿਹੜਾ ਹੈ ਗੁੰਗਾ ਪਹਿਲਵਾਨ। ਹਾਂ ਗੁੰਗਾ ਅੱਛਾ ਗੁੰਗੇ ਦੇ ਨਾਲ ਦਾ ਨੇ। ਅੱਛਾ ਉਹ ਗੁੰਗੇ ਦਾ ਅਹਿਸਾਸ ਸੀ। ਰੀਮ ਪਹਿਲਵਾਨ ਅਹਿਸਾਸ ਸੀ ਗੁੰਗੇ ਪਹਿਲਵਾਨ ਦਾ? ਹਾਂ। ਉਹ ਬੱਲੇ ਬੱਲੇ ਬੱਲੇ। ਅੱਛਾ ਅੱਛਾ ਤੇ ਘੋਲ ਕੋ ਵੇਖਿਆ ਤੁਸੀਂ ਰਹੀਮ ਪਹਿਲਵਾਨ ਦਾ ਕਿ ਜਾਂ ਤੁਹਾਡੇ ਤੋਂ ਪਹਿਲੇ ਹੀ? ਕੋਲ ਹਾਂ ਵੇਖਿਆ ਨਹੀਂ, ਅੱਛਾ ਉਹਨੇ ਵੇਖਿਆ। ਉਂਝ ਵੇਖਿਆ? ਨਹੀਂ ਜੰਗਲਾਂ ਦੇ ਜਾਂਦੇ ਹਨਗੇ। ਨਹੀਂ ਬਾਬਾ ਜੀ ਕਿਤੇ ਜਾਂਦਾ ਜਦੋਂ ਤੁਸੀਂ ਵੇਖਿਆ ਰਹੀਮ ਪਹਿਲਵਾਨ ਹਾਂਜੀ। ਗੁੰਗੇ ਪਹਿਲਵਾਨ ਦਾ ਉਸਤਾਦ ਸੀ ਜਿਹੜਾ, ਹਾਂ ਉਹ ਤੁਸੀਂ ਵਡੇਰਾ ਹੋਇਆ ਵੇਖਿਆ ਕਿ ਜਾਂ ਭਰ ਜਵਾਨੀ ਚ ਵੇਖਿਆ? ਠੀਕ ਠਾਕ ਜਵਾਨ। ਅੱਛਾ 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 ਠੀਕ ਹੈ ਠੀਕ ਹੈ। ਸਹੀ ਹੈ ਸਹੀ ਹੈ। ਮਤਲਬ ਬੜਾ ਨਾਂ ਕਮਾਇਆ ਉਸ ਬੰਦੇ ਨੇ। ਹਾਂਜੀ ਉਹਦੇ ਸ਼ਾਗਿਰਦ ਗੁੰਗੇ ਪਹਿਲਵਾਨ ਦਾ ਬੜਾ ਨਾਂ ਸੀ, ਬੜਾ ਬਾਲੀਏ ਵਾਲਾ ਰੁਸਤਮ ਹਿੰਦ। ਬੜਾ ਖਿਤਾਬ ਉਹਨੂੰ ਮਿਲਿਆ, ਬੜਾ ਉਹਨੇ ਜ਼ਿੰਦਾ ਆਪਣਾ ਨਾਂ ਕੀਤਾ ਡਿਸਟ੍ਰਿਕਟ ਸਿਆਲਕੋਟ ਦਾ। ਅੱਛਾ ਦੁਕਾਨ ਹੈ ਸੀ ਆਪਣੇ ਇੱਥੇ ਪੂੜੇ ਕੀ? ਦੁਕਾਨ ਹਾਂ ਆਹ ਹੈ ਸੀ ਅੱਛਾ ਕੀ ਨਾਂ ਸੀ ਦੁਕਾਨਦਾਰ ਦਾ? ਨੈਟ ਅਨੈਤ ਮੈਂ ਸੀ ਤੇ ਉਹਨਾਂ ਦੁਕਾਨ ਪਾਈ। ਮਹਿਰ ਸਨ। ਠੀਕ ਇੱਕ ਹੀ ਦੁਕਾਨ ਸੀ? ਆਹ ਇੱਕੋ ਹੀ ਦੁਕਾਨ। ਠੀਕ ਹੈ। ਵਰਦੀ ਨਹੀਂ ਸੀ ਉਹ ਤਾਂ ਹੂੰ ਜੀ ਜੀ ਠੀਕ ਹੈ ਠੀਕ ਹੈ। ਤੇ ਉਸ ਵੇਲੇ ਬਾਬਾ ਜੀ ਕੋਈ ਵਿਆਹ ਸ਼ਾਹ ਵੀ ਖਾਦਾ? ਵਿਆਹ ਹਾਂ ਕੋਈ ਵਿਆਹਾਂ ਦੀ ਗੱਲ ਸੁਣਾਓ ਕੋਈ। ਵਿਆਹ ਆਂਦੇ ਹਾਂ ਪੈਦਲ ਜਾਣੀਆਂ ਬਰਾਤਾਂ। ਰਾਤ ਨੂੰ ਇਹ ਸਵੇਰੇ ਟੁਰ ਪੈਣਾ ਅੱਛਾ ਤੇ ਰਾਤਾਂ ਰਹਿੰਦੇ ਸਾਂ। ਹਾਂ ਹਾਂ ਚੰਗੀ ਰੋਟੀ ਛੋਟੀ ਪਕਾਣੀ ਉਹਨਾਂ। ਅੱਛਾ ਇਹ ਸਵੇਰੇ ਪਕਾ ਕੇ ਖਵਾ ਕੇ ਤੇ ਰਾਤ ਰਹਿਣਾ। ਅੱਛਾ। ਵਾਪਸ ਆ ਜਾ। ਹਾਂ ਮੈਂ ਵੀ ਸੁਣਿਆ ਜੀ ਤੁਹਾਡੇ ਵਰਗੇ ਬਾਬਿਆਂ ਕੋਲ ਉਹਨਾਂ ਨੇ ਕਿਹਾ ਜੀ ਜਿਹੜਾ ਕੋਈ ਚੰਗਾ ਬੰਦਾ ਹੁੰਦਾ ਸੀ ਕੋਈ ਨਾਲ ਗੋਇਆ ਵੀ ਲਾਈ ਜਾਂਦੇ ਹਾਂ ਕਿ ਰਾਤ ਠਹਿਰਨਾ ਤੇ ਗੋਏ ਛੋਏ ਵੀ ਉਹਨਾਂ ਨੇ ਵੀ ਬੋਲਣਾ ਬੰਦ ਹੈ ਇਸ ਤਰ੍ਹਾਂ ਵੀ ਹੁੰਦਾ ਹੈ? ਕੀ ਲੈ ਜਾਣਾ? ਗੋਏ ਗਾਉਣ ਵਾਲੇ? ਆਹੋ ਹਾਂ ਨਾਲ ਲੈ ਜਾਣੇ। ਅੱਛਾ ਹਾਂ ਉਸ ਵੇਲੇ ਕਿਹੜਾ ਸੀ ਤੁਹਾਡੇ ਇੱਧਰ ਆਪਣਾ ਜਿਹੜਾ
ਗਾਣੇ ਗੂਣੇ ਬੋਲਦਾ ਸੀ ਜਿਹੜਾ ਮਸ਼ਹੂਰ ਸੀ ਇਹਨਾਂ ਇਲਾਕਿਆਂ ਦੇ ਵਿੱਚ? ਨੈਤ ਕੋਟੀਆ ਕਮਿਆਰ ਚੰਗਾ ਬੋਲਦਾ ਸੀ, ਅੱਛਾ। ਲੁਹਾਰ ਚੰਗਾ ਬੋਲਦਾ ਸੀ, ਹਾਂ ਇਹ ਗਾਉਂਦੇ ਨੇ। ਔਰ ਇਹਨਾਂ ਨੇ ਕਿਸੇ ਪਿੰਡ ਜਾਣਾ, ਇਹਨਾਂ ਦਾ ਇਹਨਾਂ ਦੇ ਡੇਰਾ ਲੱਗਣਾ, ਯਾਰ ਵੇਖਣ ਤੁਰ ਜਾਣਾ। ਨੈਸਨ ਪੱਟੀ ਜਿਹਨੂੰ ਕਹਿੰਦੇ ਨੇ, ਨੈਤ ਕੁਟੀਆ ਨੈਸਨ ਪੱਟੀ। ਨਹੀਂ ਉਹ ਹੋਰ ਨੈਤ ਘੋਟੀਆ ਹੋਰ। ਨੈਤ ਕੋਟੀਆ ਕਮਿਆਰ ਸੀ, ਉਹ ਕਮਿਆਰ ਸੀ, ਅੱਛਾ। ਹਾਂ ਪਿੰਡ ਦਾ ਨਾਂ ਸੀ ਨੈਤ ਕੋਟ, ਤੇ ਕਮਿਆਰ ਹੋ ਗਈ ਜੋੜੀ ਚਿਪਚਾ ਵੰਜਲੀਆਂ ਨੇ ਦੋ। ਅੱਛਾ, ਉਹ ਕੋਟ ਨੈਤ ਹਮ ਬਾਬਾ ਜੀ ਤੁਸੀਂ ਵੇਖਿਆ ਨੈਤ ਘੋਟੀਆ? ਹਾਂ। ਉਹਨੂੰ ਬੋਲਦੇ ਆ ਪਿੰਡ 'ਚ। ਬਿਲਕੁਲ ਗੋਲਦਾ ਹੀ ਵੇਖਿਆ। ਅੱਛਾ, ਉਹ ਲੁਹਾਰ ਸੀ ਨਾ, ਲੁਹਾਰ ਉਹਦੇ ਨਾਲ ਹਾਂ। ਉਹ ਜੋੜੀ ਵਜਾਉਂਦਾ? ਜੋੜੀ ਵਜਾਉਂਦਾ ਸੀ ਤੇ ਹਾਂ। ਚਿਮਟਾ ਵਜਾਉਂਦਾ ਸੀ ਆਪ, ਤੇ ਅੱਛਾ। ਨਾਲ ਗਾਉਂਦਾ। ਹਾਂ ਠੀਕ ਹੈ ਤੇ ਕੋਈ ਬੋਲ ਯਾਦ ਹੈ ਤੁਹਾਨੂੰ? ਇਹ ਕਮਲੀਆਂ ਗੱਲਾਂ। ਤੇ ਇਹਦੇ 'ਚ ਕਿਹੜੀ ਗੱਲ ਹੈ ਕਮਲ? ਭਾਈ ਇੰਟਰਵਿਊ ਲੈ ਰਹੇ ਨੇ, ਹਾਂ। ਬਸ ਪੁਰਾਣੀਆਂ ਵਕਤਾਂ ਦੇ। ਕੋਈ ਬੋਲ ਯਾਦ ਹੈ ਜਿਹੜਾ ਅੱਜ ਤਾਈਂ ਤੁਸੀਂ ਗਾਣਾ ਭੁਲਾ ਸਕੇ, ਜਿਹੜਾ ਗਾਉਣ ਕੁਝ ਅੱਛਾ ਬੋਲ, ਉਹ ਸਾਨੂੰ ਸੁਣਾ ਦਿਓ। ਇੱਕ ਯਾਦਗਿਰੀ ਤੁਹਾਡੀ। ਹਾਂ, ਜਿਹੜਾ ਅਕਸਰ ਜਦੋਂ ਇਕੱਲੇ ਬਹਿੰਦੇ ਹੋ ਤੁਸੀਂ ਤੇ ਉਹ ਗੁਨਗੁਨਾਉਂਦੇ ਰਹਿੰਦੇ ਜਾਂ ਤੁਹਾਨੂੰ ਯਾਦ ਆ ਜਾਂਦਾ ਵੇ, ਕੋਈ ਇੰਜ ਦਾ ਕੋਈ ਬੋਲ ਸੁਣਾ ਦਿਓ। ਯਾਦ ਹੀ ਕੋਈ ਨਹੀਂ। ਨਹੀਂ ਹੈ, ਸਾਰਾ ਕੁਝ ਯਾਦ ਹੈ ਬਾਬਾ ਜੀ। ਬੜਾ ਅੱਲਾ ਦਾ ਬੜਾ ਕਰਮ ਹੈ, ਸਾਰੀਆਂ ਨਾਂ ਇਹਨਾਂ ਨੂੰ ਯਾਦ ਹੈ, ਗੱਲਾਂ ਛੱਲਾਂ ਕਰਦੇ ਪਏ ਨੇ। ਠੀਕ। ਅੱਛਾ ਬਾਬਾ ਜੀ, ਗੁਰਦੁਆਰਾ ਹੈ ਸੀ ਤੁਹਾਡੇ ਇਸ ਇਲਾਕੇ ਦੇ ਵਿੱਚ ਕਿਸੇ? ਗੁਰਦੁਆਰਾ ਹੈ ਹਾਂ, ਸਿੱਖੀ ਧਰਮਸ਼ਾਲਾ ਹਿੰਦੂਆਂ ਦਾ ਸੀ, ਗੁਰਦੁਆਰਾ ਸਿੱਖਾਂ ਦਾ ਸੀ। ਠੀਕ ਹੋ ਗਿਆ। ਇਹ ਦੋਵੇਂ ਹੀ ਜਿਵੇਂ ਭਿੱਖੀ ਸੰਧੂਆਂ ਦੀ ਆਪ ਹੀ ਇੱਥੇ ਸੀ? ਅੱਛਾ, ਤੁਹਾਡੇ ਪਿੰਡ ਦੇ ਜਿਹੜੇ ਹਿੰਦੂ ਲੋਕ ਸਨ ਉਹ ਉੱਥੇ ਜਾਣਾ ਉਹਨਾਂ ਨੇ? ਆਓ, ਹਾਂ ਹਿੰਦੂਆਂ ਨੇ ਉੱਥੇ ਜਾਣਾ ਧਰਮਸ਼ਾਲੇ 'ਚ, ਤੇ ਗੁਰਦੁਆਰੇ 'ਚ ਸਿੱਖਾਂ ਜਾਣਾ। ਅੱਛਾ। ਹਾਂ। ਤੇ ਬਾਬਾ ਜੀ ਚਲੋ ਮਤਲਬ ਪਿੰਡਦਾਰੀ ਹੀ, ਆਓ, ਜਦੋਂ ਤੁਹਾਡਾ ਕੋਈ ਦਿਨ ਆ ਜਾਣਾ, ਈਦ ਸ਼ੀਦ ਆ ਜਾਣੀ, ਉਹ ਵੀ ਤੁਹਾਨੂੰ ਮੁਬਾਰਕਬਾਦ ਦਿੰਦੇ ਸਨ ਕਿ ਬਈ ਤੁਹਾਨੂੰ ਮੁਬਾਰਕ ਹੋਏ ਤੁਹਾਡੀ ਈਦ ਆਈ ਹੈ, ਜਾਂ ਉਹਨਾਂ ਦਾ ਕੋਈ ਦਿਨ ਆ ਜਾਣਾ? ਇਹਦੇ ਬਾਰੇ ਕੀ ਮਤਲਬ ਤੁਸੀਂ ਰੱਖਦੇ ਹੋ? ਇਹ ਨਾ ਸਾਨੂੰ ਸਿੱਖ ਸਾਦੇ ਹਨ। ਅੱਛਾ। ਆਪਣੇ ਸਵਾਰ ਦੇ ਕੋਈ ਤੇ ਨਾ ਉਂਝ ਵੈਸੇ ਹੀ ਲੱਗਿਆ ਜਾਣਾ, ਕੋਲ ਛੋੜ ਹੋਣਾ, ਕੌਡੀ ਹੋਣੀ, ਅੱਛਾ, ਉਂਝ ਵੈਸੇ। ਮੇਲਿਆਂ ਠੇਲਿਆਂ ਦੇ ਤੁਸੀਂ? ਹਾਂ। ਹਾਂ। ਤੇ ਪਿੰਡ 'ਚ ਕੋਈ ਨਹੀਂ ਕੋਈ ਸਾਂਝੀ ਵਰਤਨ ਉਹਨਾਂ ਦੇ ਨਾਲ ਵਿਆਹਾਂ ਸ਼ਾਦੀਆਂ ਤੇ? ਸਿੱਖਾਂ ਦਾ ਤੇ ਇੱਕ ਘਰ ਸੀ, ਬਾਕੀ ਹਿੰਦੂ ਬਰਾਦਰੀ ਸੀ। ਉਹਨਾਂ ਨੂੰ ਹੈ ਸੀ? ਕੱਚੀ ਵਰਤਨ ਭਾਈ, ਕੱਚੀ ਰੋਟੀ ਦੇ ਉਹਨਾਂ ਨੂੰ। ਬਿਲਕੁਲ ਠੀਕ। ਇਹ ਤੇ ਮੈਂ ਤੁਹਾਨੂੰ ਪੁੱਛਣਾ ਚਾਹਨਾ, ਕੱਚੀ ਆਹ ਰੋਟੀ ਸਰਾ ਹੁੰਦਾ ਸੀ ਸਿੱਖਾਂ ਨੂੰ, ਕੱਚੀ ਰੋਟੀ ਦੇਣੀ, ਹਾਂ ਤੇ ਉਹਨਾਂ ਨੇ ਸਾਨੂੰ ਕੱਚੀ ਰੋਟੀ ਦੇਣੀ। ਹਾਂ ਕਿ ਬਈ ਲੋ ਜੀ ਤੁਸੀਂ ਪਕਾਓ ਤੇ ਖਾਓ। ਹਾਂ। ਅੱਛਾ ਠੀਕ ਹੈ ਠੀਕ। ਤੇ ਪਿੰਡ ਦਾ ਨੰਬਰਦਾਰ ਕਿਹੜਾ ਸੀ ਉਸ ਵੇਲੇ? ਛੁਰਨਾ ਨੰਬਰਦਾਰ ਸੀ, ਤੇ ਹੁਣ ਤੇ ਕੀ ਨਾਂ ਸੀ? ਉਹ ਪਿਛਾ ਆ ਨੰਬਰ ਸਾਡੇ ਪਿੰਡ ਦਾ ਬਹੁਤ ਹੋ ਗਿਆ। ਅਬਦੁਲ ਮਾਨ ਨਹੀਂ, ਇਹ ਤੇ ਇੰਡੀਆ ਤੋਂ ਬਾਅਦ ਚ ਆਏ। ਨਹੀਂ ਪਹਿਲੇ ਉਸ ਵੇਲੇ ਜਦੋਂ ਸਿੱਖ ਹਿੰਦੂ ਰਹਿੰਦੇ ਸਨ। ਪਹਿਲਾ ਨੰਬਰਦਾਰ ਸੀ ਜਦੋਂ ਉਦੋਂ ਸਾਡਾ ਮਹਿਰ, ਉਹਦਾ ਸੁਲਤਾਨ ਸਰਬਰਾਜ ਸੁਲਤਾਨ ਜੀ, ਉਹ ਮਹਿਰਾ ਵਿੱਚੋਂ ਮਹਿਰ ਸੀ? ਸੁਲਤਾਨ। ਮਹਿਰ ਸੁਲਤਾਨ ਸੀ। ਉਹ ਸਿਰਾਏ ਵਾਲਿਆਂ ਨੇ ਸਰਬਰਾਹ ਬਣਾਇਆ ਸੀ ਨੰਬਰਦਾਰ। ਅੱਛਾ ਸਰਦਾਰਾਂ ਨੇ। ਠੀਕ ਹੈ। ਸਹੀ। ਤੇ ਬਾਬਾ ਜੀ ਉਸ ਵੇਲੇ ਹੁੰਦੇ ਸਨ ਖੂਹ ਹੈ? ਬਿਲਕੁਲ। ਤੇ ਖੂਹਾਂ ਦੀ ਹੁੰਦੀਆਂ ਹੱਲਾਂ, ਆ ਜੀ ਫਲਾਣੇ ਵਾਲਾ ਖੂਹ ਹੈ, ਫਲਾਣੇ ਵਾਲਾ ਖੂਹ। ਆਹੋ। ਤੇ ਤੁਸੀਂ ਕਿੰਨੇ ਖੂਹ ਵੇਖੇ ਆਪਣੇ ਪਿੰਡ ਬੂੜੇ ਕੀ? ਜਿੰਨੇ ਐ ਸਨ ਉਦੋਂ ਆਬਾਦ ਹੀ। ਅੱਛਾ, ਆਬਾਦ ਹੀ ਵੇਖੇ ਨੇ। ਕੀ ਨਾਂ ਸੀ ਖੂਹਾਂ ਦੇ? ਗੋਰੇ ਵਾਲਾ, ਸਿੱਖਾਂ ਵਾਲਾ, ਹਾਂ, ਮਣੀਆਂ ਵਾਲਾ, ਹਾਂ, ਫਿਰ ਚੂੜੀਆਂ ਵਾਲਾ, ਅੱਛਾ, ਫਿਰ ਮਹਿਲਾ ਵਾਲਾ, ਹਾਂ। ਤੁਹਾਡਾ ਅੱਛਾ। ਖੂਹ ਤੇ ਸਾਰੇ ਬਾਬਾ ਜੀ ਚੱਲਦੇ ਸਨ ਖੂਹ? ਸਾਰੇ ਚ ਪਾਣੀ ਛਾਣੀ ਸਾਰਿਆਂ ਚ? ਬਿਲਕੁਲ। ਹਾਂ ਠੀਕ ਹੈ। ਤੇ ਜਿਹੜਾ ਪਾਣੀ ਤੁਸੀਂ ਪੀਣਾ ਉਹ ਵੀ ਖੂਹਾਂ ਦਾ ਹੀ? ਖੂਹਾਂ ਦਾ ਪਾਣੀ ਸੇ ਠੀਕ ਹੁੰਦਾ ਸੀ? ਵਧੀਆ ਪਾਣੀ ਦੇ ਸਾਫ਼ ਹੁੰਦਾ ਹੈ। ਅੱਛਾ, ਸਹੀ। ਕਿਹੜੀ ਜ਼ਿਆਦਾ ਫਸਲ ਹੁੰਦੀ ਸੀ ਤੁਹਾਡੇ ਇਲਾਕੇ 'ਚ? ਫਸਲ ਕਣਕ ਤੇ ਮੂੰਜੀ। ਹੋਰ ਅੱਛਾ, ਮੁੰਜੀ ਵੀ ਹੁੰਦੀ ਸੀ? ਮੂੰਜੀ, ਕਣਕ। ਉਦੋਂ ਖੂਹਾਂ ਦੇ ਉੱਤੇ ਨਾ ਥੋੜੀ ਮੂੰਜੀ ਲਾ ਲਈ ਦਿੰਦੇ ਆ, ਥੋੜੀ ਆਪਣੇ ਖਾਣ ਵਾਸਤੇ ਬਸ। 5-4 ਰੁਪਏ ਲਾ ਲੈਣੀ। ਹਾਂ ਸਹੀ। ਅੱਛਾ ਬਾਬਾ ਜੀ, ਜਦੋਂ 47 ਆਈਏ, ਹਾਂਜੀ, ਤੇ ਤੁਹਾਡੇ ਪਿੰਡ ਦੇ ਜਿਹੜੇ ਹਿੰਦੂ ਘੁਮਿਆਰ ਸਨ, ਹਾਂਜੀ, ਜਾਂ ਫਿਰ ਸਿੱਖਾਂ ਦਾ ਇੱਕ ਘਰ, ਇਹਨਾਂ ਨੂੰ ਪਤਾ ਸੀ ਇੱਕ ਦਿਨ ਐਸਾ ਆਣਾ ਵੇ, ਮਤਲਬ ਸਾਨੂੰ ਘਰ ਬੂਹਾ ਛੱਡ ਕੇ ਜਾਣਾ ਪੈਣਾ? ਇਹਨਾਂ ਨੇ ਕੀ ਕੁਝ ਤਿਆਰੀ ਕੀਤੀ? ਇਹ ਸਾਰੀ ਗੱਲ ਸੁਣਾਓ, ਕਿਵੇਂ ਨਿਕਲੇ, ਕੀ ਟਾਈਮ ਸੀ? ਜਿਹੜੇ ਸਮਝਦਾਰ ਸਿਆਣੇ ਸਨ ਨਾ, ਹਾਂ,
ਉਹਨਾਂ ਨੂੰ ਪਤਾ ਲੱਗੇ ਉਹ ਵਿਸਲੇ ਨਿਕਲ ਗਏ ਨੇ ਅੱਛਾ ਤੇ ਇਹ ਮਗਰੋਂ ਹੀ ਗਏ ਨੇ ਹਾਂ ਹਿੰਦੂ ਕਮਿਆਰ ਅੱਛਾ ਤੁਹਾਡੇ ਪਿੰਡੋਂ ਕੋ ਘਰ ਗਿਆ ਗੇਤਰਾ ਹੀ ਕਿਆਂ ਬਾਅਦ ਚ ਗਏ ਆ ਸਾਰੇ ਬਾਹਰ ਹੀ ਗਏ ਨੇ ਅੱਛਾ ਆ ਹਾਂ ਸੰਤਾ ਮੰਗਤਾ ਹਾਂ। ਬੁੱਧੂ ਹਾਂ। ਲੈਣਾ ਫਿਰ ਕਈ ਨਾਂ ਇਹ ਹਿੰਦੂ ਘੁਮਿਆਰ ਸਨ ਹਿੰਦੂ ਕਮਿਆਰ ਅੱਛਾ ਇਹ ਬਾਅਦ ਚ ਗਏ ਬਾਹਰ ਤੇ ਤੁਹਾਡੇ ਪਿੰਡ ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ ਨਾ। ਸਾਡਾਂ ਤੋਂ ਕੋਈ ਪਿੰਡ ਹਮਲੇ ਸ਼ਮਲੇ ਨਹੀਂ ਕਰਨਾ ਹੈ ਨਾ ਨਾ ਅੱਛਾ ਹੂੰ ਖੈਰੀ ਮੇਰੀ ਬਚੇ ਰਹੇ ਹਾਂ ਉਹ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਉਸ ਵੇਲੇ ਸੁਣਦੇ ਰਹੇ ਕਿ ਯਾਰ ਉਹ ਫਲਾਂ ਪਿੰਡ ਅੱਗ ਲੱਗ ਗਈ ਉੱਥੇ ਉਹ ਫਲਾਂ ਪਿੰਡ ਦਾ ਜੱਥਾ ਪਿਆ ਵੇ ਕਿਉਂਕਿ ਉਸ ਵੇਲੇ ਲੋਕ ਇਸ ਤਰ੍ਹਾਂ ਦੇ ਵੀ ਸਰਗਰਮ ਸਨ ਨਾ ਲੁੱਟ-ਕੁੱਟ ਕਰਨ ਵਾਲੇ ਇੰਨੇ ਤੁਸੀਂ ਗੱਲਾਂ ਸੁਣਦੇ ਰਹੇ ਉਸ ਵੇਲੇ ਯਾਰ ਕਿੱਥੇ ਕਰਿਆ ਚੋਰੀ ਜੀ ਫਲਾਂ ਪਿੰਡ ਬੜੀ ਮਾਰ ਘਾਟ ਹੋਈ ਹਾਂ ਠੀਕ ਹੈ ਜ਼ਿਆਦਾ ਕਿਹੜੇ ਪਿੰਡ ਇੰਤਸ਼ਾਰ ਪਿਆ ਉਸ ਵੇਲੇ ਅੱਗਾਂ ਛੱਡਾਂ ਲੱਗੀਆਂ ਲਾਗੇ ਤੁਸੀਂ ਜ਼ਿਆਦਾ ਉਸ ਵੇਲੇ ਕੀ ਗੱਲਾਂ ਲੜਾਈ ਸੁਣੀ ਝਗੜੇ ਹੋਏ ਸਿੱਖਾਂ ਹਾਂ। ਤੇ ਮੁਸਲਮਾਨਾਂ ਦੇ ਇਹ ਜਿਹੜਾ ਬਈ ਹੂੰ ਇਹਦੇ ਤੇ ਸਰਾਵਾਂ ਵਾਲਿਆਂ ਨੂੰ ਮਾਰਿਆ ਨਾ ਰਾਜਪੂਤਾਂ ਨੇ ਮਾਰਿਆ ਸੀ ਨਹੀਂ ਤੇ ਇਹ ਬੰਦਾ ਐਡਾ ਗੁਜਾਈ ਸੀ ਅੱਠਾ ਨਵਾਂ ਰੱਬਿਆਂ ਦਾ ਬਾਲਕ ਮੁਸਤਾਕ ਇਹ ਸਿੱਖ ਮੁਸ਼ਤਾਕ ਦਾ ਚੌਧਰੀ ਮੁਸ਼ਤਾਕ ਦਾ ਪਿਓ ਜਿਹੜਾ ਸੀ ਤੇ ਉਹਦਾ ਨਾਂ ਕੀ ਸੀ ਨਾਂ ਕੀ ਸੀ ਕਿਹਦਾ ਮੁਸ਼ਤਾਕ ਦੇ ਪਿਓ ਦਾ ਨਾਮ ਜਿਹੜਾ ਸਰਾਵਾਂ ਵਾਲੇ ਚੌਧਰੀ ਚ? ਮੁਸ਼ਤਾਕ ਜਿਹੜਾ ਸੀ ਜਿਹੜਾ ਸਰਾਵਾਂ ਸਰਾਵਾਂ ਵਾਲਾ ਆਹੋ ਉਹਦੇ ਪਿਓ ਦਾ ਕੀ ਨਾਮ ਸੀ ਕਰਤਾਰਾ ਸਿੰਘ ਸਾਡੇ ਨਾਲ ਕਰਤਾਰ ਸਿੰਘ ਉਹ ਕਰਤਾਰ ਯਾਰ ਸਾਡੇ ਨਾਲ ਹੀ ਖੇਡਦਾ ਨੇ ਕਬੱਡੀ ਕਰਤਾਰ ਸਿੰਘ ਹਾਂ। ਅੱਛਾ ਕਬੱਡੀ ਸਾਡੇ ਨਾਲ ਖੇਡਦਾ ਨੇ ਸਹੀ ਕਰਤਾਰ ਸਿੰਘ ਸੀ ਨਾਮ ਉਹਦਾ ਹਾਂ ਠੀਕ ਹੈ ਅੱਛਾ ਫਿਰ ਤੁਹਾਡੇ ਜਿਹੜੇ ਪਿੰਡ ਆਖਰ ਖੈਰ ਖਰੀਦ ਨਾਲ ਟੁਰ ਗਏ ਤੇ ਜਿਹੜੇ ਤੁਹਾਡੇ ਸੱਜਣ ਬੇਲੀਆਂ ਸੰਗੀ ਬੇਲੀ ਤੁਹਾਨੂੰ ਮਿਲ ਮਿਲਾ ਗਏ ਹਾਂ ਇਹ ਮੈਂ ਕਿ ਹਾਂ। ਸਾਰੇ ਮੈਂ ਕਿ ਗਏ ਨੇ ਹਾਂ ਉਹਨਾਂ ਨੇ ਕੋਈ ਨਹੀਂ ਆਖਿਆ ਨਾ ਉਹਨੇ ਸਾਨੂੰ ਕੋਈ ਆਖਿਆ ਕੀ ਗੱਲ ਕਰਦੇ ਸਨ ਜਾਣ ਲੱਗਿਆ ਉਸ ਵੇਲੇ ਬਾਬਾ ਜੀ ਇਹ ਵੀ ਸੀ ਨਾ ਕਿ ਕਈਆਂ ਜੀਆਂ ਨੂੰ ਇਹ ਸੀ ਕਿ 2-4 ਦਿਨ ਬਸ ਅੱਗੇ ਪਿੱਛੇ ਹੋਣਾ ਹੈ ਘੜੀ ਤੋਂ ਮਤਲਬ ਘੜੀ ਦੇ ਲਈ ਫਿਰ ਅਸੀਂ ਵਾਪਸ ਆਪਣੇ ਘਰਾਂ ਚ ਆ ਜਾਣਾ ਨਹੀਂ ਹਾਂ। ਐਵੇਂ ਝੂਠ ਇਹਨਾਂ ਨੂੰ ਪਤਾ ਸੀ ਉਹਨਾਂ ਨੂੰ ਪੱਕ ਪਤਾ ਹੈ ਵੀ ਤੋਂ ਹੁਣ ਅਸੀਂ ਟੁਰ ਗਏ ਤੇ ਵਾਪਸ ਨਹੀਂ ਪੱਕੇ ਆਉਣਾ ਸੱਚੇ ਅਸੀਂ ਟੁਰ ਗਏ ਹਾਂ ਨਾਲੇ ਤੁਸੀਂ ਦੱਸਿਆ ਕਿ ਬਾਅਦ ਚ ਗਏ ਹਾਂ ਤੇ ਕੋਈ ਟਰੈਕ ਟਰੁਕ ਲੈਣ ਆਏ ਇਹਨਾਂ ਨੂੰ ਮਿਲਟਰੀ ਦੇ ਜਾਂ ਉਹਨਾਂ ਨੂੰ ਲੈ ਨਹੀਂ ਆਇਆ ਅੱਛਾ ਮਤਲਬ ਬੂੜੇ ਕੀ ਤੇ ਜਿਹੜੇ ਹਿੰਦੂ ਕਮਿਊਨਿਟੀ ਸੀ ਮਤਲਬ ਜਦੋਂ ਲੋਕ ਇੱਧਰ ਦੇ ਟੋਰ ਟਰਾ ਗਏ ਨੇ ਫਿਰ ਬਾਅਦ ਚ ਇਹਨਾਂ ਨੂੰ ਟਰੱਕ ਲੈਣ ਆਏ ਕਿੰਨੇ ਚਿਰ ਮਗਰੂ ਗਏ ਬਾਬਾ ਜੀ ਜਦੋਂ ਇਹਨਾਂ ਨੂੰ ਟਰੱਕ ਲੈਣ ਹਾਂ ਆਏ 25-27 ਦਿਨੀ ਮਗਰੋਂ ਸਾਰੀਆਂ ਆ ਕੇ ਲੈ ਗਏ ਉਹਨਾਂ ਨੂੰ ਅੱਛਾ ਠੀਕ ਹੈ ਤੇ ਜਿਹੜਾ ਉਹਨਾਂ ਦਾ ਰੱਖਣ ਰਹਾਨ ਸੀ ਮਾਲ ਡੰਗਰ ਇਹ ਉਹ ਇਸੇ ਕਈ ਲੈ ਗਏ ਲੁੱਟ ਸੁੱਟ ਕੇ ਹੂੰ ਮਾਲ ਡੰਗਰ ਲੈ ਗਏ ਮੱਝੀਆਂ ਲੈ ਗਏ ਪੀੜੀਆਂ ਲੈ ਗਏ ਕੋਈ ਜਿਹਦਾ ਦਾ ਲਗਾ ਨੇ ਘਟ ਨਹੀਂ ਕੀਤੀ ਜਿਹਦਾ ਦਾ ਲਗਾ ਕਰ ਨਹੀਂ ਠੀਕ ਹੈ ਸਹੀ ਅੱਛਾ ਮੈਂ ਦੱਸਿਆ ਨਾ ਹਾਂ। ਮੰਗਤਾ ਹਾਂ ਸੰਤਾ ਹਾਂ ਬੁੱਧੂ ਹਾਂ ਲੈਣਾ ਹਾਂ। ਸਾਰੇ ਨਾਲ ਸਾਰੇ ਤੁਰ ਗਏ ਠੀਕ ਵਾਪਸ ਕੋਈ ਪਰਤਿਆ ਉਹਨਾਂ ਚੋਂ ਹਾਂ ਨਾ ਉਹਨਾਂ ਦੀ ਨਸਲ ਚੋਂ ਜਾਂ ਕੋ ਆਪਣਾ ਕੋਈ ਪਿੰਡ ਬੁੜੇ ਹੈ ਦੀ ਨਹੀਂ ਲੋਕਾਂ? ਹਾਂ ਪਹਾੜੀਪੁਰ ਵਾਲਿਆਂ ਨੇ ਆਏ ਨੇ ਜਿਹੜੇ ਪਹਾੜੀਪੁਰ ਦੇ ਆਏ ਸਨ ਸਰਦਾਰ ਉਹਨਾਂ ਬਾਰੇ ਦੱਸੋ ਉਹ ਕਿੰਨਾ ਵਿੱਚੋਂ ਸਨ ਉਹਨਾਂ ਦੇ ਵਟਕਿਆਂ ਦਾ ਕੀ ਨਾਂ ਸੀ ਉਹ ਸਨ ਖੱਤਰੀ ਸਿੱਖ ਸਰਦਾਰ ਜਿਹੜਾ ਨਾ ਬਟਾਲਾ ਸ਼ਰਮ ਸਿੰਘ ਦਾ ਹਾਂ। ਬਟਾਲਾ ਸ਼ਰਮ ਸਿੰਘ ਦਾ ਇਧਰ ਅੱਛਾ ਉੱਥੋਂ ਆ ਕੇ ਉਹਨਾਂ ਦਾ ਪਿਓ ਬੈਠਾ ਹੈ। ਅੱਛਾ ਹਾਂ ਹਾਂ ਉਹ ਸੰਧੂ ਕੋਈ ਨਹੀਂ ਸਨ ਅੱਛਾ ਹਾਂ ਉਹ ਪਹਾੜੀਪੁਰ ਆ ਕੇ ਬੈਠੇ ਸਨ ਹਾਂ ਉੱਥੋਂ ਉੱਠ ਕੇ ਤੇ ਅੱਛਾ ਉਹ ਵਾਪਸ ਆਏ ਆਪਣਾ ਵੇਖਣ ਹਾਂ ਤੇ ਤੁਸੀਂ ਦੱਸਿਆ ਸਾਨੂੰ ਮੈਨੂੰ ਮਿਲ ਉਹਨਾਂ ਕੇ ਦੇ ਗਏ। ਉਹਨਾਂ ਦੀ ਹਾਂ। ਮਾਂ ਨੇ ਦੱਸਿਆ ਕਿ ਹਾਂ ਉਹਦੀ ਰਾਣੀ ਤੇ ਰਾਜਾ ਉੱਥੇ ਬੈਠੇ ਹੁੰਦੇ ਸਨ ਦੋਵੇਂ ਹਾਂ। ਬੋਰ ਥੱਲੇ ਤੇ ਉਹ ਦੱਸਿਆ ਕਿ ਉੱਥੇ ਨੀਆਂ ਨਹਿਰ ਜੀ ਉਹਦਾ ਬਾਪ ਸਾਨੂੰ ਪੜਾਤਾ ਹੁੰਦਾ ਸੀ ਜੀ ਉਹ ਉਹਨਾਂ ਨੇ ਲੈ ਕੇ ਆਇਆ ਸੀ। ਅੱਛਾ ਉਹ ਵੇਖ ਕੇ ਗਏ ਹੂੰ। ਤੇ ਸੁਣਿਆ ਉਹਨਾਂ ਨੇ ਇੱਕ ਰੁੱਕਾ ਵੀ ਲਿਆਂਦਾ ਸੀ ਉਹਦੇ 'ਚ ਲਿਖਿਆ ਸੀ ਤੁਹਾਡਾ ਨਾਂ ਕੀ ਨਾਂ ਸੀ ਜਿਹੜੇ ਮੁੰਡੇ ਇੱਥੇ ਆਏ ਸਨ ਉਹਨਾਂ ਦੇ ਪਿਓ ਦਾ ਕੀ ਨਾਂ ਸੀ ਇਹ ਆਈ ਨੂੰ ਬਲਗੀਰ ਸਿੰਘ ਦਾ ਤਾਂ ਮੈਨੂੰ ਪਤਾ ਹਾਂ ਹੀ ਨਹੀਂ ਉਹ ਹੀ ਮੁੰਡੇ ਦੱਸਿਆ ਬਲਗੀਰ ਸਿੰਘ ਬਲਗੀਰ ਸਿੰਘ ਆਇਆ ਜੀ ਹਾਂ ਬਲਗੀਰ ਸਿੰਘ ਉਹਦਾ ਭਰਾ ਹੈ
ਅੱਛਾ। ਉਹਨਾਂ ਦੀ ਮਾਂ ਨੇ ਦੱਸਿਆ ਸੀ ਕਿ ਉੱਥੇ ਫਲਾਣਾ ਬੰਦਾ ਨੇ ਨਰਿੰਜਨ ਸਿੰਘ ਦਾ ਬੇਟਾ ਸੀ, ਉਹਦੇ ਬੇਟੇ 2 ਆਏ ਸਨ। ਹਾਂ ਬਲਗੀਰ ਸਿੰਘ, ਸਰਦਾਰ ਨਰਿੰਜਨ ਸਿੰਘ ਦਾ ਬੇਟਾ ਬਲਗੀਰ ਸਿੰਘ ਉਹ ਆਇਆ ਸੀ, ਨਾਲ ਉਹਦਾ ਭਾਈ ਆਇਆ ਸੀ। ਹਾਂਜੀ ਅੱਛਾ ਉਹ ਚੌਧਰੀ ਇਮਾਮ ਖਾਨ ਨੂੰ ਮਿਲ ਕੇ ਗਏ ਨੇ, ਜਿਹੜੇ ਇਸ ਪਿੰਡ ਦੇ ਵੱਡੇ ਚੌਧਰੀ ਨੇ, ਚੌਧਰੀ ਇਮਾਮ ਖਾਨ ਹਾਂਜੀ। ਬੂੜੇ ਕੀ ਦੇ। ਅੱਛਾ। ਹਾਂਜੀ, ਉਹਨਾਂ ਨੂੰ ਫਿਰ ਮਿਲ ਕੇ ਗਏ ਨੇ, ਨਾਲ ਚਾਹ ਸ਼ਾਹ ਪਿਆਈ ਹੈ, ਖਾਣਾ ਚਾਣਾ ਦਿੱਤਾ ਵੇ। ਹਾਂਜੀ, ਮਿਲ ਕੇ ਗਏ ਨੇ, ਘੰਟਾ ਡੇਢ ਬਹਿ ਕੇ ਤੇ ਫਿਰ ਇਹ ਉਹਨੇ ਸਾਹਿਬ ਸਾਡੇ ਕੋਲ ਬੈਠੇ ਨੇ। ਅੱਛਾ 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 ਆ ਮਜੀਦ ਗੱਲ ਇਹਨਾਂ ਕੋਲ ਸੁਣ ਲਓ। ਜੀ अस्सलाम वालेकुम। ਵਾਲੇਕੁਮ ਸਲਾਮ। ਕੀ ਹਾਲ ਹੈ ਵੀਰ ਜੀ, ਠੀਕ ਹੋ? ਅੱਲਾ ਦਾ ਇਹਸਾਨ ਹੈ ਜੀ। ਕੀ ਨਾਂ ਜੀ ਆਪਣਾ? ਇਕਬਾਲ ਅਹਿਮਦ ਹੈ ਜੀ। ਇਕਬਾਲ ਅਹਿਮਦ। ਤੁਹਾਡੇ ਵਾਲਦ ਸਾਹਿਬ ਦਾ ਨਾਂ? ਚੌਧਰੀ ਇਮਾਮ ਖਾਨ। ਚੌਧਰੀ ਇਮਾਮ ਖਾਨ। ਅੱਛਾ, ਤੇ ਉਹ ਜੀ ਪਤਾ ਲੱਗਾ ਜਿਹੜੇ ਨਰਿੰਜਨ ਸਿੰਘ, ਹਾਂਜੀ, ਹਾਂਜੀ ਜੀ, ਕਿਹੜੇ ਲੋਕ ਆਏ ਜੀ ਸਰਦਾਰ ਬਾਅਦ ਵਿੱਚ ਆਪਣਾ ਉਹ ਪਿੰਡ ਨਰਿੰਜਨ ਸਿੰਘ ਦੇ ਪਹਾੜੀਪੁਰ? ਬੇਟੇ ਆਏ ਸਨ। ਅੱਛਾ ਉਹ ਆਏ ਨੇ ਵਿਜ਼ਿਟ ਵਾਸਤੇ, ਇੱਕ ਇਹਨੇ ਆਪਣਾ ਪੁਰਾਣਾ ਘਰ ਵੇਖਣ ਵਾਸਤੇ, ਪੁਰਾਣਾ ਪਿੰਡ। ਜੀ। ਉਹ ਆਏ ਨੇ ਸਾਡੇ ਕੋਲ ਆ ਕੇ, ਉਹਨਾਂ ਪਹਿਲਾਂ ਆਪਣਾ ਪਿੰਡ ਗਏ ਨੇ, ਅੱਛਾ। ਉੱਥੇ ਦੇਖਿਆ ਤੇ ਨਾ ਉੱਥੇ ਦੀਵਾਰ ਵੀ ਨਹੀਂ ਲੱਭੀ ਮਕਾਨਾਂ ਦੀ, ਹੂੰ। ਕਿਉਂਕਿ ਮਾਲਿਕ ਨਹੀਂ, ਲੋਕਾਂ ਨੇ ਲੁੱਟ ਲੱਟ ਲਿਆ। ਪਿੰਡ ਪਹਾੜੀਪੁਰ। ਉੱਥੇ ਪੁੱਛਿਆ ਤੇ ਉਹਨਾਂ ਨੂੰ ਮਿਲਣ ਵਾਲਾ ਬੰਦਾ ਉੱਥੇ ਨਾ ਕੋਈ ਵੀ ਲੱਭਾ। ਹੂੰ। ਫਿਰ ਉਹ ਸਾਡੇ ਕੋਲ ਆਏ ਨੇ ਬੂੜੇ ਕੀ। ਅੱਛਾ ਬੂੜੇ ਕੀ ਨੂੰ ਇੱਥੇ ਆ ਕੇ ਉਹਨਾਂ ਦੱਸਿਆ, ਐਡਰੈਸ ਦਿੱਤਾ ਆਪਣਾ, ਜੀ। ਪਿਛਲਾ ਐਡਰੈਸ ਵੀ ਦਿੱਤਾ ਉਹਨਾਂ, ਇੱਥੋਂ ਦਾ ਦੱਸਿਆ ਕਿ ਇਹ ਸਾਡੇ ਵਾਲਦ ਸਾਹਿਬ ਨੇ ਨਾਂ ਲਿਖ ਕੇ ਦਿੱਤੇ ਨੇ, ਹੂੰ। ਇਹਨਾਂ ਬੰਦਿਆਂ 'ਚ ਕੋਈ ਹੈ ਹਯਾਤ ਕਿ ਨਹੀਂ, ਜਾਂ ਜੀ। ਮੌਤ ਹੋ ਗਏ ਨੇ। ਜੀ। ਫਿਰ ਸਾਡੇ ਵਾਲਦ ਸਾਹਿਬ ਨੇ ਬੁਲਾਇਆ, ਉਹਨਾਂ ਨੇ ਦੱਸਿਆ ਹੂੰ। ਮੀਆਂ ਨਾਇਬ ਸਾਹਿਬ ਸਨ, ਹਾਂਜੀ। ਇੱਕ ਬਾਬਾ ਖੁਸ਼ੀ ਸੀ ਲੁਹਾਰ, ਅੱਛਾ ਜੀ। ਉਹਨਾਂ ਜਿਹੜੇ ਨਾਂ ਲਿਖੇ ਸਨ ਉਹਨਾਂ 'ਚ 2 ਬੰਦੇ ਇਹਨਾਂ ਨੂੰ ਮਿਲੇ ਜੀ। ਤੇ ਉਹ ਬੜੇ ਖੁਸ਼ ਹੋਏ ਸਨ। ਅੱਛਾ। ਇਹਨਾਂ ਨੂੰ ਬਿਠਾ ਕੇ ਉਹਨਾਂ ਤਸਵੀਰਾਂ ਇਹਨਾਂ ਦੀਆਂ ਖਿੱਚੀਆਂ ਨੇ। ਹਾਂ ਹਾਂ। ਹਾਂਜੀ, ਜੀ ਜੀ। ਯਾਨੀ ਕਿ ਇੱਕ ਨੂੰ ਇੱਕ ਸਾਈਡ ਤੇ, ਇੱਕ ਨੂੰ ਇਸ ਸਾਈਡ ਤੇ, ਦੋਵਾਂ ਭਰਾਵਾਂ ਨੇ ਆਪਣੀ ਤਸਵੀਰਾਂ ਲੈ ਕੇ ਫਿਰ ਉਹ ਵਾਪਸ ਚਲੇ ਗਏ ਸਨ। ਵਾਪਸ ਚਲੇ ਗਏ। ਠੀਕ ਠੀਕ। ਇਹ ਕੁਝ ਤੁਹਾਨੂੰ ਪਤਾ ਲੱਗਿਆ ਜਾਂ ਤੁਸੀਂ ਪੁੱਛਿਆ ਪਿੱਛੇ ਜਾ ਕੇ ਕਿੱਥੇ ਬੈਠੇ ਨੇ, ਕਿਹੜਾ ਜ਼ਿਲ੍ਹਾ ਹਾਂਜੀ, ਸੀ ਇਹਨਾਂ ਦਾ? ਦੱਸਿਆ ਸੀ ਉਹਨਾਂ। ਹਾਂ। ਇੱਕ ਭਾਈ ਉੱਥੇ ਦਿੱਲੀ 'ਚ ਬੈਠਾ ਹੈ, ਅੱਛਾ। ਇੱਕ ਉਹਨਾਂ ਪਿੰਡ ਦੱਸਿਆ ਸੀ ਆਪਣਾ ਮੇਰੇ ਤੇ ਹੁਸੈਨ ਚ ਕੋਲੀ, ਤੇ ਕਾਰਡ ਵੀ ਸਾਨੂੰ ਦੇ ਕੇ ਗਿਆ ਹਨ, ਕਦੇ ਤੁਸੀਂ ਇੰਡੀਆ ਆਓ, ਕਿਉਂਕਿ ਸਾਡੇ ਵੀ ਤੇ ਜੀ ਅੱਧੇ ਉੱਥੇ ਹੀ ਨੇ, ਅੱਛਾ। ਅੱਜ ਵੀ ਆਏ ਹੋਏ ਨੇ ਇੱਥੇ ਮਿਲਣ ਵਾਸਤੇ ਉਹ ਇੰਡੀਆ ਤੋਂ? ਇੰਡੀਆ ਤੋਂ। ਅੱਛਾ। 3 ਜੀ ਪਹਿਲਾਂ ਹੋ ਕੇ ਗਏ ਨੇ, ਅੱਜ ਤੋਂ 8 ਦਿਨ ਪਹਿਲਾਂ। ਅੱਛਾ ਅੱਛਾ। ਤੇ ਜਦੋਂ ਉਹ ਗਏ ਨੇ ਹਾਂ। ਤੇ 2 ਜੀ ਹੋਰ ਆ ਗਏ ਨੇ ਅੱਛਾ, ਮਿਲਣ ਵਾਸਤੇ ਇੰਡੀਆ ਤੋਂ। ਮਤਲਬ ਤੁਹਾਡੇ ਉਧਰ ਹਾਂਜੀ। ਆਪਣਾ ਹੁਣ ਵੀ ਇੱਥੇ ਨੇ ਮੌਜੂਦ ਸਾਡੇ ਕੋਲ। ਅੱਛਾ ਅੱਛਾ ਅੱਛਾ। ਠੀਕ ਹੈ। ਠੀਕ ਹੈ। ਚਲੋ ਜੀ। ਤੇ ਉਹ ਮਤਲਬ ਜਦੋਂ ਵੀ ਤੁਹਾਡਾ ਕੋਈ ਟੂਰ ਲੱਗੇ ਇੰਡੀਆ 'ਚ, ਤੇ ਇਹ ਕਾਰਡ ਇਹ ਤੁਸੀਂ ਫੋਨ ਕਰੋਗੇ ਹਾਂ। ਤੇ ਤੁਸੀਂ ਦਿੱਲੀ ਹੋਗੇ, ਮੈਂ ਖੁਦ ਗੱਡੀ ਲੈ ਕੇ ਆਵਾਂਗਾ। ਹੂੰ। ਤੁਹਾਡਾ ਜੱਦੀ ਹੈ ਇਹ ਪਿੰਡ? ਹਾਂ। ਸਾਡਾ ਜੱਦੀ ਪਿੰਡ ਤੇ ਇੰਡੀਆ 'ਚ ਵੇ, ਅੱਛਾ। ਰਾਜਸਥਾਨ 'ਚ। ਰਾਜਸਥਾਨ ਚ? ਹਾਂਜੀ। ਠੀਕ ਹੈ। ਜ਼ਿਲ੍ਹਾ ਕਿਹੜਾ ਅਲਵਰ। ਜ਼ਿਲ੍ਹਾ ਅਨਵਰ? ਜ਼ਿਲ੍ਹਾ ਅਲਵਰ। ਅਲਵਰ। ਹਾਂਜੀ। ਤੇ ਪਿੰਡ ਕਿਹੜਾ? ਘਟਾਲ। ਘਟਾਲ। ਅੱਛਾ, ਉੱਥੋਂ ਬਜ਼ੁਰਗ ਤੁਹਾਡੇ ਉੱਥੇ ਹਾਂਜੀ। ਆਏ। ਠੀਕ ਹੈ। ਤੇ ਬਰਾਦਰੀ ਕਿਹੜੀ? ਮਿਓ ਬਰਾਦਰੀ, ਮਿਓ ਰਾਜਪੂਤ। ਹਾਂ, ਮੇਵਾਤ। ਹਾਂ, ਮੇਵਾਤ ਬਰਾਦਰੀ ਮੇਵਾਤ ਦਾ ਇਲਾਕਾ। ਹਾਂਜੀ। ਠੀਕ, ਮੇਵਾਤ ਦਾ ਇਲਾਕਾ। ਠੀਕ ਹੈ। ਉੱਥੋਂ ਤੁਹਾਡੇ ਰਿਸ਼ਤੇਦਾਰ ਮਤਲਬ ਇਹਨਾਂ ਤੁਸੀਂ ਦੱਸ ਰਹੇ ਹੋ ਕਿ 2-3 ਜੀ ਆਏ ਵੀ ਨੇ? ਆਏ ਨੇ, ਹੁਣ ਵੀ ਮੌਜੂਦ ਨੇ। ਅੱਛਾ, ਚਲੋ ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ। ਠੀਕ ਹੈ। ਬਾਕੀ ਉਹ ਜਿਹੜੇ ਆਪਣਾ ਸਰਦਾਰ ਨਰਿੰਜਨ ਸਿੰਘ ਸੀ, ਹਾਂਜੀ। ਉਹਦੇ ਮੁੰਡੇ ਆਏ, ਉਹ ਆਪਣਾ ਵੇ ਇਹਨਾਂ ਬਜ਼ੁਰਗਾਂ ਨੂੰ ਮਿਲ ਕੇ ਗਏ। ਹਾਂਜੀ, ਮਿਲ ਗਏ। ਠੀਕ ਹੈ ਜੀ, ਠੀਕ। ਚਲੋ ਜੀ, ਸਹੀ, ਬਹੁਤ ਸ਼ੁਕਰੀਆ ਜੀ। ਮਿਹਰਬਾਨੀ। ਕਰੋ ਬਜ਼ੁਰਗਾਂ ਨੂੰ ਫੋਨ ਆਵੇ ਹੁਣ। ਬਜ਼ੁਰਗਾਂ ਨੂੰ ਇਹਨਾਂ ਦੇ ਵਾਲਦ ਸਾਹਿਬ ਨੇ। ਅੱਛਾ, ਉਹ ਪਿਛਲੀ ਉਹ ਗੱਲ ਸਫਰ। ਠੀਕ। ਮੇਮਾ ਦਾ ਤੁਸੀਂ ਅੱਜ ਤੱਕ ਇੰਟਰਵਿਊ ਨਹੀਂ ਕੀਤਾ? ਹਾਂਜੀ, ਉਹ ਨਹੀਂ ਸਿਰਾਂ ਵਾਲੀ ਕੀਤਾ। ਕਿਦਾ? ਸਿਰਾਂ ਵਾਲੀ ਉਹ ਪਿੱਛੇ। ਅੱਛਾ, 1 ਮਿੰਟ ਨੂੰ ਕਲੋਜ਼ ਕਰ ਲਈ। ਠੀਕ ਹੈ। ਉਹ ਇੰਡੀਆ ਦੇ ਬਾਰੇ ਜਾਣਦੇ ਨੇ। ਅੱਛਾ ਬਾਬਾ ਜੀ, ਜਾ ਜੀ। ਉਹਨਾਂ ਲਈ ਕੋਈ ਸੁਨੇਹਾ ਸੁਨੂਹਾ ਛੱਡੋ। ਇਹ ਜਿਹੜੇ ਸੰਤਾ ਨਾਂ ਤੁਸੀਂ ਲੈ ਰਹੇ ਹੋ ਆਪਣੇ ਸੱਜਣਾ ਦੇ, ਹਾਂਜੀ। ਉਹਨਾਂ ਲਈ ਕੀ ਕੁਝ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ? ਬਸ ਤੁਸੀਂ ਰਾਜੀ ਬਾਜੀ ਆਏ ਸਾਰੇ ਪੁੱਛਿਆ ਜੀ ਉਹਨਾਂ ਦਾ ਕੋਈ ਹਾਂ। ਕੀ ਬਚਿਆ ਜੇ ਕਿ ਨਹੀਂ, ਅੱਛਾ। ਸੰਤਾ ਮੰਗਤਾ ਹਾਂ। ਲੈਣਾ ਬੁੱਧੂ। ਹਾਂ। ਅੱਛਾ, ਇਹਨਾਂ ਵਿੱਚੋਂ ਇਹ ਤੁਹਾਡੇ ਸੰਗੀ ਬੇਲੀ ਸਨ? ਹਾਂ, ਸਾਰੇ ਕਿਉਂਕਿ ਤੁਹਾਡੇ ਹਾਂ ਦੇ ਸਨ ਨਾ? ਹਾਂਜੀ। ਤੁਹਾਡੇ ਹਾਂ ਦੇ ਸਨ ਨਾ? ਆਹੋ, ਅੱਛਾ ਅੱਛਾ, ਠੀਕ ਹੈ। ਕੋਈ ਵੱਡਾ ਹੈ ਕੋਈ ਛੋਟਾ ਹੈ। ਅੱਛਾ ਅੱਛਾ, ਸਹੀ ਹੈ। ਤੇ ਮਤਲਬ ਤੁਸੀਂ ਇਹਨਾਂ ਦੀ ਖੈਰ ਖਬਰ ਪੁੱਛਣਾ ਚਾਹੁੰਦੇ ਹੋ ਕਿ ਬਈ ਇਹਨਾਂ ਚ ਕੋਈ ਹੈ ਵੇ? ਹਾਂ ਬਸ। ਤੇ ਜੇ ਉਹ ਉਹਨਾਂ ਦਾ ਦਿਲ ਕਰੇ ਪਿੰਡ ਵੇਖਣ ਦਾ ਬੁੜੇ ਕੀ, ਹਾਂ, ਤੇ ਉਹ ਆਣ ਇੱਥੇ? ਆ ਜਾਣ 100 ਵੇਲੇ ਅੱਛਾ, ਵਾਹ ਜੀ ਵਾਹ, ਸਹੀ ਹੈ। ਤੇ ਆ ਜਾਣ ਆਪਣਾ ਇੱਥੇ ਮੁਲਕ ਵੇਖ ਜਾਣ, ਹਾਂ ਹਾਂ, ਰੋਟੀ ਪਾਣੀ ਆ ਜਿੰਨੇ ਜੋਗੇ ਆਏ ਸੇਵਾ ਕਰਾਂਗੇ। ਵਾਹ ਜੀ ਵਾਹ, ਠੀਕ ਠੀਕ, ਬਹੁਤ ਵਧੀਆ ਜੀ, ਬਹੁਤ ਵਧੀਆ। ਠੀਕ ਠੀਕ ਹੈ ਬਾਬਾ ਜੀ, ਹਾਂ, ਅੱਛਾ। ਜੋ ਕੁਝ ਤੁਹਾਨੂੰ ਯਾਦ ਸੀ ਜੀ, ਤੁਸੀਂ ਸਾਰੀਆਂ ਗੱਲਾਂ ਕੀਤੀਆਂ।
ਓਕੇ ਜੀ, ਰੱਬ ਰੱਖ।